ਟਰੂਡੋ ਨੇ ਕਿਹਾ ਨਿੱਜਰ ਦੀ ਹੱਤਿਆ ਮਗਰੋਂ ਕੈਨੇਡਾ ਦੇ ਸਿੱਖ ਭਾਈਚਾਰੇ ਚੋਂ ਕਈ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਹਰੇਕ ਕੈਨੇਡੀਅਨ ਨੂੰ ਮੁਲਕ ਵਿੱਚ ਬਿਨਾਂ ਕਿਸੇ ਪੱਖਪਾਤ ਹਿੰਸਾ ਮੁਕਤ ਮਾਹੌਲ ਤੇ ਸੁਰੱਖਿਅਤ ਰਹਿਣ ਦਾ ਮੌਲਿਕ ਅਧਿਕਾਰ ਹੈ। ਸਾਡੀ ਜੁਡੀਸ਼ਰੀ ਇੰਡੀਪੈਂਡੈਂਟ ਹੈ, ਤੁਹਾਡੇ ਵਾਂਗ ਸਰਕਾਰ ਤੋਂ ਆਰਡਰ ਨਹੀਂ ਲੈਂਦੀ ਔਰ ਹਰ ਸਿਟੀਜ਼ਨ ਨੂੰ ਸਿਕਿਉਰਿਟੀ ਦੇਣਾ ਇਹ ਸਾਡਾ ਮੁੱਢਲਾ ਫਰਜ਼ ਹੈ। ਹਰ ਸਿਟੀਜ਼ਨ ਨੂੰ ਦਾ ਇਹ ਮੌਲਿਕ ਅਧਿਕਾਰ ਹੈ, ਇਸ ਲਈ ਅਸੀਂ ਵਚਨਬੱਧ ਹਾਂ। ਜਦੋਂ ਇਨਵੈਸਟੀਗੇਸ਼ਨ ਹੋਏਗੀ ਸਾਹਮਣੇ ਆਏਗਾ ਕਿ ਭਾਈ ਉੱਥੋਂ ਹੀ ਉਹਨਾਂ ਨੇ ਰਿਕਰੂਟ ਕੀਤਾ ਜਾਂ ਇੱਥੇ ਆ ਕੇ 18 20 ਸਾਲ ਦੇ ਮੁੰਡੇ ਜਿਹੜੇ ਬੇਰੁਜ਼ਗਾਰ ਔਰ ਕੋਈ ਕੰਮਕਾਰ ਨਾ ਕਰਨ ਵਾਲੇ ਜਾਂ ਨਾ ਕੋਈ ਉਹਨਾਂ ਦਾ ਸੀ, ਉਹਨਾਂ ਨੂੰ ਕਿਵੇਂ ਉਹਨਾਂ ਨੇ ਇਸਤੇਮਾਲ ਕੀਤਾ ਔਰ ਉਹਦੇ 'ਚ ਤਿੰਨੋਂ ਹੀ ਜਿਹੜੇ ਨੇ ਉਹ ਐਡਮਿੰਟਨ ਐਲਬਰਟਾ ਤੋਂ ਫੜੇ ਗਏ। ਪਹਿਲੇ 24 ਘੰਟੇ ਦਾ ਕੋਈ ਕੁਸਕਿਆ ਤੱਕ ਨਹੀਂ ਹੈ, ਦੇ ਵਰ ਸਟੰਡ। ਪਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਜੀ ਇਹ ਜਿਹੜਾ ਇਹਨਾਂ ਦੀ ਇੰਟਰਨਲ ਪੋਲੀਟਿਕਸ ਹੈ ਔਰ ਅਸੀਂ ਤਾਂ ਕਦੋਂ ਦੇ ਕੈਨੇਡਾ ਨੂੰ ਕਹਿੰਦੇ ਹਾਂ ਕਿ ਜੀ ਤੁਸੀਂ ਉਹਨਾਂ ਨੂੰ ਵੀ ਜਿਨ੍ਹਾਂ ਦਾ ਇੱਥੇ ਕ੍ਰਿਮੀਨਲ ਰੈਕਡ ਹੈ ਵੀਜ਼ੇ ਦਿੰਦੇ ਹੋ, ਸਪੇਸ ਬਣ ਗਿਆ ਉੱਥੇ ਖਾਲਿਸਤਾਨੀ ਲੌਬੀ ਹੈ। ਇਹ full investigation into the activities of Indian embassy and their proxies' role in Canadian politics and bureaucracy. The Canadian government sever all ties with the government of India until they fully cooperate in the investigation into Nijjar's assassination and hand over all responsible individuals, including those close to Narendra Modi's office. The listing of Research and Analysis Wing, RAW, as a listed entity under the Anti-Terrorism Act for their funding and providing logistical support to ISIS as well as perpetrating, planning and orchestrating extrajudicial murders in Canada and other countries. Furthermore, we demand that international community pressure the Indian regime to immediately release all Sikh political prisoners who have been unjustly detained and tortured. Furthermore, we demand that international community pressure the Indian regime to immediately release all Sikh political prisoners who have been unjustly detained and tortured. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਬਰਜ਼ ਮਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ, ਅੱਜ 6 ਮਈ 2024 23 ਵਿਸਾਖ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਰਹੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲਫਰਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਵਾਲੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਵੀਕਐਂਡ ਦੇ ਹਵਾਲੇ ਨਾਲ, ਕਰੰਟ ਇਸ਼ੂਜ਼ ਦੇ ਹਵਾਲੇ ਨਾਲ ਤੇ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸਾਨੂੰ ਜਿਹੜਾ ਸਪਾਂਸਰ ਵੀ ਕੀਤਾ ਔਰ ਸਪਾਂਸਰਸ਼ਿਪ ਲਈ ਹੈ ਕੈਲੀਫੋਰਨੀਆ ਤੋਂ ਜੈ ਸਿੰਘ ਜੀਰਾ ਵੱਲੋਂ। ਸੋ ਇਹਨਾਂ ਨੇ ਇੱਕ ਮੁਰਤਾ ਦਾ ਸੁਨੇਹਾ ਦਿੱਤਾ ਹੈ ਕਿ ਪੁਰਾਤਨ ਸਿੱਖਾਂ ਵਾਂਗ ਵੱਖਰਿਆਵਾਂ ਨੂੰ ਸਵੀਕਾਰਨਾ ਸਿੱਖੀਏ ਅਤੇ ਆਪਸੀ ਵੈਰ ਵਿਰੋਧ ਦੀ ਭਾਵਨਾ ਤੋਂ ਕਿਨਾਰਾ ਕਰੀਏ। ਸੋ ਏਜੰਡਾ ਬੇਸਡ ਜਿਹੜੇ ਪਹੁੰਚ ਰੱਖੀਏ ਔਰ ਬਾਕੀ ਸਭ ਗੁਰੂ ਸਾਹਿਬ ਤੇ
ਛੱਡ ਦਈਏ, ਕੌਮੀ ਘਾਟ ਦੀ ਪ੍ਰਾਪਤੀ ਦੂਰ ਨਹੀਂ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਜੈ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਕੈਨੇਡਾ ਦੇ ਹਵਾਲੇ ਨਾਲ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਬੜੀ ਮਜ਼ਬੂਤੀ ਨਾਲ ਰੋਗ ਸਟੇਟ ਭਾਰਤ ਦੇ ਖਿਲਾਫ ਅਤੇ ਸਿੱਖਾਂ ਦੇ ਹੱਕ ਵਿੱਚ ਖੜ ਗਏ ਨੇ। ਸੋ ਕੈਨੇਡੀਅਨ ਪੁਲਿਸ ਵੱਲੋਂ 3 ਭਾਰਤੀ ਨਾਗਰਿਕ ਜਿਹੜੇ ਨੇ ਨਾਗਰਿਕਾਂ ਦੀ ਜਿਹੜੀ ਹਰਦੀਪ ਸਿੰਘ ਨਿੱਜਰ ਕਤਲ ਕੇਸ ਗ੍ਰਿਫਤਾਰੀ ਤੋਂ ਬਾਅਦ ਅਗਲੇ ਦਿਨ ਟਰੂਡੋ ਜਿਹੜੇ ਨੇ ਸਿੱਖ ਫਾਊਂਡੇਸ਼ਨ ਆਫ ਟੋਰਾਂਟੋ ਵੱਲੋਂ ਕਰਵਾਏ ਗਏ ਇੱਕ ਸਮਾਗਮ ਵਿੱਚ ਜਸਟਨ ਟਰੂਡੋ ਨੇ ਜਿਹੜੀ ਸ਼ਿਰਕਤ ਕੀਤੀ ਹੈ, ਸ਼ਮੂਲੀਅਤ ਕੀਤੀ ਹੈ। ਔਰ ਇਸ ਸਮਾਗਮ ਵਿੱਚ ਬੋਲਦਿਆਂ ਜਸਟਨ ਟਰੂਡੋ ਨੇ ਕਿਹਾ ਹੈ ਕਿ ਕੈਨੇਡਾ ਵਿੱਚ ਕਾਨੂੰਨ ਦਾ ਰਾਜ ਹੈ ਔਰ ਕੈਨੇਡਾ ਸਿੱਖ ਨਾਗਰਿਕਾਂ ਦਾ ਜਿਹੜੀ ਹੈ ਹਰ ਤਰਫੋਂ ਹਰ ਹੱਕ ਵਿੱਚ ਜਿਹੜੀ ਹੈ ਉਹਨਾਂ ਦੇ ਨਾਲ ਹੈ, ਉਹਨਾਂ ਦੇ ਨਾਲ ਖੜੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਜੈ ਸਿੰਘ ਕੈਲੀਫੋਰਨੀਆ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ। ਜਿਹੜਾ ਸੁਨੇਹਾ ਉਹਨਾਂ ਨੇ ਦਿੱਤਾ ਹੈ ਇਹ ਹਰ ਪੰਥ ਦਰਦੀ, ਪੰਥ ਪ੍ਰਸਤ, ਇਮਾਨਦਾਰ ਸਿੱਖ ਇਵੇਂ ਹੀ ਮਹਿਸੂਸ ਕਰਦਾ ਹੈ ਕਿ ਅੱਜ ਜਦੋਂ ਕਿ ਭਾਰਤੀ ਸਟੇਟ ਨੇ ਜਿਹੜੀ 40 ਵਰ੍ਹੇ ਪਹਿਲਾਂ ਜੂਨ 84 ਦੇ ਪਹਿਲੇ ਹਫਤੇ ਟੋਟਲ ਵਾਰ ਸਿੱਖਾਂ ਦੇ ਉੱਤੇ ਥੋਪੀ ਸੀ, ਅੱਜ ਉਸ ਦੀ ਫਾਈਨਲ ਬੈਟਲ ਡਾਇਸਪੋਰਾ ਸਿੱਖਾਂ ਦੇ ਮਰਡਰ ਦੇ ਨਾਲ ਇੰਡੀਅਨ ਸਟੇਟ ਲੜ ਰਹੀ ਹੈ, ਜਿੱਥੇ ਵਿਦਨ ਕੰਟਰੀ ਉਹਨਾਂ ਨੇ ਪੰਜਾਬ ਨੂੰ ਇੱਕ ਬੇਬਸ ਸੂਬੇ ਵਾਂਗ ਉਸ ਦੀ ਲੀਡਰਸ਼ਿਪ ਦੇ ਵਿੱਚ ਇਵੇਂ ਹੀ ਹੈ ਜਿਵੇਂ ਕਿ ਕਬੂਤਰਾਂ ਦੇ ਵਿੱਚ ਬਿੱਲੀ ਛੱਡ ਦਿੱਤੀ ਜਾਏ। ਔਰ ਉਸ ਕਿਸਮ ਦੇ ਜਿਹੜੇ ਕਰਪਟ ਲੋਕ ਨੇ ਉਹ ਆਪਣੀ ਮਜਬੂਰੀ ਦੇ ਥੱਲੇ ਇਹਨਾਂ ਦੀ ਛਤਰੀ ਦੇ ਉੱਤੇ ਬੀਜੇਪੀ ਦੇ ਆ ਕੇ ਬੈਠੇ ਨੇ। ਔਰ ਜਿਹੜੇ ਪੰਥ ਪ੍ਰਸਤੀ ਦੀ ਗੱਲ ਕਰਨ ਵਾਲੇ ਉਹਨਾਂ ਲਈ ਜੇਲ੍ਹਾਂ ਨੇ, NSA, ਜਿਵੇਂ ਅਸੀਂ ਦੇਖਿਆ ਕਿ ਭਾਈ ਅੰਮ੍ਰਿਤਪਾਲ ਸਿੰਘ ਔਰ ਉਹਨਾਂ ਦੇ 9 ਹੋਰ ਸਾਥੀ ਸਿੰਘਾਂ ਨੂੰ 1 ਸਾਲ ਤੋਂ ਜ਼ਿਆਦਾ ਜਿਹੜਾ ਉਹਨਾਂ ਨੇ NSA ਥੱਲੇ ਰੱਖਿਆ ਸੀ। ਜਦੋਂ ਇਸ ਦੀਆਂ ਸੰਭਾਵਨਾਵਾਂ ਸਨ ਕਿ NSA ਟੁੱਟ ਸਕਦਾ, ਉਹਨਾਂ ਨੇ 1 ਸਾਲ ਹੋਰ ਉਸ ਦਾ ਵਧਾ ਦਿੱਤਾ। ਇਵੇਂ ਹੀ ਅਸੀਂ ਦੇਖਦੇ ਹਾਂ ਕਿ 1 ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਆਲਮੋਸਟ 1.5 ਸਾਲ ਤੋਂ ਜਿਨ੍ਹਾਂ ਨੇ ਉਮਰ ਕੈਦਾਂ ਕੀ, ਜਿਨ੍ਹਾਂ ਨੇ 30 35 ਸਾਲ ਉਮਰ ਕੈਦ ਤੋਂ ਵੀ ਦੁੱਗਣੇ ਵਰੇ ਉਹਨਾਂ ਨੇ ਜੇਲ੍ਹਾਂ 'ਚ ਆਪਣੀਆਂ ਜਵਾਨੀਆਂ ਗਾਲ ਦਿੱਤੀਆਂ ਨੇ, ਉਹਨਾਂ ਦੀ ਰਿਹਾਈ ਲਈ ਜਿਹੜਾ ਕੌਮੀ ਇਨਸਾਫ ਮੋਰਚਾ ਚੰਡੀਗੜ੍ਹ, ਮੋਹਾਲੀ, ਪੰਜਾਬ ਔਰ ਚੰਡੀਗੜ੍ਹ ਦੀਆਂ ਬਰੂਹਾਂ ਤੇ ਹੈ। ਅਸੀਂ ਦੇਖ ਰਹੇ ਹਾਂ ਕਿ ਕੋਈ ਰਿਸਪੌਂਸ ਕਿਸੇ ਲੈਵਲ ਤੇ ਜਿਵੇਂ ਕੁਝ ਵੀ ਨਹੀਂ ਵਾਪਰ ਰਿਹਾ। ਔਰ ਪੰਜਾਬ ਦੇ ਵਿੱਚ ਸਾਰੀਆਂ ਜਿਹੜੀਆਂ ਰਾਸ਼ਟਰੀ ਪਾਰਟੀਆਂ ਨੇ, ਉਹ BJP ਹੋਏ, ਕਾਂਗਰਸ ਹੋਏ, ਆਮ ਆਦਮੀ ਪਾਰਟੀ ਹੋਏ ਜਾਂ ਈਵਨ ਬਾਦਲ ਅਕਾਲੀ ਦਲ ਹੋਏ, ਇਹ ਸਾਰੇ ਇੱਕ ਦੂਜੇ ਦੇ ਨਾਲ ਫਰੈਂਡਲੀ ਮੈਚ ਖੇਡ ਰਹੇ ਨੇ। ਔਰ ਇਹਦੇ ਬਾਵਜੂਦ ਕਿ ਪੰਜਾਬ ਦੇ ਨਾਗਰਿਕਾਂ ਨੂੰ ਜਦੋਂ ਅਸੀਂ ਓਵਰਸੀਜ਼ ਮਰਡਰਸ ਦੀ ਗੱਲ ਕਰਦੇ ਹਾਂ, ਟਰਾਂਸਨੈਸ਼ਨਲ ਕਿਲਿੰਗਸ ਦੀ, ਔਰ ਉਹਦੇ 'ਚ ਤੁਹਾਨੂੰ ਇਹ ਨਜ਼ਰ ਆਏਗਾ ਕਿ ਸਿਮਰਨਜੀਤ ਸਿੰਘ ਮਾਨ ਤੋਂ ਬਿਨਾਂ ਕਿਸੇ ਦੀ ਤੁਹਾਨੂੰ ਆਵਾਜ਼, ਕਿਸੇ ਵੀ ਲੀਡਰ ਨੇ ਇਹ ਕਿਹਾ ਹੋਏ ਕਿ ਜੀ ਇਸ ਨੂੰ ਜਿਹੜਾ ਇਨਵੈਸਟੀਗੇਟ ਕੀਤਾ ਜਾਏ। ਹਾਲਾਂਕਿ ਮਾਰਨ ਵਾਲਿਆਂ ਨੇ ਇਨਵੈਸਟੀਗੇਟ ਕੀ ਕਰਨਾ, ਪਰ ਤੁਹਾਡੇ ਮੂੰਹ ਤੇ, ਤੁਹਾਡੀ ਜ਼ਬਾਨ ਤੇ ਘੱਟੋ ਘੱਟ ਉਹਨਾਂ ਦਾ ਨਾਂ ਤਾਂ ਆਏ। ਇਸ ਕਦਰ ਉਹ ਖੌਫਜ਼ਦਾ ਨੇ ਜਾਂ ਕੰਪਲੀਸਿਟ ਨੇ ਇੰਡੀਅਨ ਸਿਸਟਮ ਦੇ ਨਾਲ। ਤੇ ਫਿਰ ਜੇ ਇਸ ਸਭ ਦੇ ਚਲਦਿਆਂ ਬਾਹਰ ਬੈਠੇ ਜਿਹੜੇ ਮਾੜੇ ਮੋਟੇ ਐਕਟਿਵ ਨੇ, ਉਹ ਸੋਸ਼ਲ ਮੀਡੀਆ ਤੇ ਹੋਣ ਜਾਂ ਅਦਰਵਾਈਜ਼ ਹੋਣ, ਜੇ ਉਹਨਾਂ ਦਾ ਵੀ ਜਿਹੜੇ ਪੰਥ ਪ੍ਰਸਤ ਵੀਰ ਭੈਣਾਂ ਨੇ ਇੱਕ ਏਜੰਡੇ ਦੇ ਉੱਤੇ ਉਹ ਆਪਣੇ ਆਪ ਨੂੰ ਨਹੀਂ ਜੋੜ ਪਾਉਣਗੇ ਜਾਂ ਇੱਕ ਦੂਸਰੇ ਪ੍ਰਤੀ ਉਹੀ ਖਿਲਾਫਤ, ਨੈਗੇਟਿਵਿਟੀ, ਗਾਲੀ ਗਲੋਚ ਔਰ ਉਸ ਦੀ ਭੇਟ ਆਲਰੇਡੀ ਅਸੀਂ ਦੇਖ ਰਹੇ ਹਾਂ ਕਿ ਭਾਈ ਜਿਹੜੇ ਨੌਜਵਾਨ ਟਿਕਟੌਕ ਤੇ ਸੋਸ਼ਲ ਮੀਡੀਆ ਤੇ ਕਿਵੇਂ ਆਪਸ ਦੇ ਵਿੱਚ ਬਹਿਸ ਮੁਬੈਸੇ ਹੁੰਦੇ ਨੇ, ਉਸ ਦੇ ਬੜੇ ਖਤਰਨਾਕ ਅੰਜਾਮ ਸਾਹਮਣੇ ਆ ਰਹੇ ਨੇ। ਔਰ ਸਾਡੇ ਲਈ ਇਹ ਦੁੱਖ ਦੀ ਗੱਲ ਹੁੰਦੀ ਹੈ ਜਦੋਂ ਕਿ ਜਿਸ ਮੁੱਦੇ ਦੇ ਉੱਤੇ ਕੌਮ ਇਕਮੁੱਠ ਹੋ ਕੇ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤਾ, ਸਾਡੀ ਤਾਕਤ ਯਕਜ਼ਹਿਤੀ, ਇਕਮੁੱਠਤਾ, ਸੋਲੀਡੈਰਿਟੀ, ਇਸ ਦਾ ਸੁਨੇਹਾ ਦੇਣ ਵਾਲੀ ਹੋਣੀ ਚਾਹੀਦੀ ਸੀ। ਉੱਥੇ ਅਸੀਂ ਅੱਜ ਵੀ ਇੱਕ ਵੱਡਾ ਹਿੱਸਾ ਸਾਡਾ ਡਿਵਾਈਡਡ ਹਾਊਸ ਹੈ
ਔਰ ਇਹ ਹੀ ਵੀਰ ਜੈ ਸਿੰਘ ਹੋਰਾਂ ਨੇ ਕਿਹਾ ਕਿ ਏਜੰਡਾ ਬੇਸਡ ਯੂਨਿਟੀ, ਔਰ ਉਹਨਾਂ ਨੇ ਪੁਰਾਤਨ ਸਿੰਘਾਂ ਦਾ ਹਵਾਲਾ ਦਿੱਤਾ ਜਿਹੜਾ ਬਿਲਕੁਲ ਠੀਕ ਹੈ। ਇਹ ਨਹੀਂ ਹੈ ਕਿ ਵੀ 18ਵੀਂ ਸਦੀ 'ਚ ਜਿੱਥੇ ਬੜੇ ਆਦਰਸ਼ ਸੋਚ ਵਾਲੇ ਸਿੰਘ ਸਨ ਵੀ ਉਹਨਾਂ ਦੇ ਵਿੱਚ ਆਪਸੀ ਮਤਭੇਦ ਨਹੀਂ ਸੀ ਜਾਂ ਉਹਨਾਂ 'ਚ ਹੌਸਟਿਲਿਟੀ ਨਹੀਂ ਸੀ। ਹੁਣ ਜੱਸਾ ਸਿੰਘ ਆਹਲੂਵਾਲੀਆ ਔਰ ਜੱਸਾ ਸਿੰਘ ਰਾਮਗੜੀਆ ਦੇ ਵਿੱਚ ਤਾਂ ਹੌਸਟਿਲਿਟੀ ਇਸ ਲੈਵਲ ਤੱਕ ਚਲੀ ਗਈ ਸੀ ਕਿ ਜੱਸਾ ਸਿੰਘ ਆਹਲੂਵਾਲੀਆ ਨੂੰ ਇੱਕ ਸਟੇਜ 'ਤੇ ਜਦੋਂ ਉਹ ਇਸ਼ਨਾਨ ਦੁੱਖ ਭੰਜਨ ਬੇਰੀ ਕਰ ਰਹੇ ਸੀ ਤੇ ਜੱਸਾ ਸਿੰਘ ਰਾਮਗੜੀਆ ਦੇ ਭਰਾ ਜਿਹੜੇ ਨੇ ਉਹ ਚੁੱਕ ਕੇ ਲੈ ਗਏ ਸੀ। ਹਾਲਾਂਕਿ ਜਦੋਂ ਜੱਸਾ ਸਿੰਘ ਰਾਮਗੜੀਆ ਨੂੰ ਪਤਾ ਲੱਗਾ ਉਸਨੇ ਮੁਆਫੀ ਵੀ ਮੰਗੀ, ਆ ਕੇ ਉਹਨੇ ਇੱਕ ਘੋੜਾ ਆਨਰ ਦੇ ਵਿੱਚ ਭੇਟ ਕੀਤਾ, ਲੇਕਿਨ ਜੱਸਾ ਸਿੰਘ ਆਹਲੂਵਾਲੀਆ ਨੇ ਇਸ ਗੱਲ ਲਈ ਕਦੇ ਮਾਫ ਨਹੀਂ ਕੀਤਾ ਰਾਮਗੜੀਆ ਮਿਸਲ ਦੇ ਸਰਦਾਰ ਨੂੰ। ਔਰ ਨਤੀਜੇ ਦੇ ਤੌਰ ਤੇ ਇੱਕ ਸਟੇਜ ਤੇ ਪੰਜਾਬ ਚੋਂ ਰਾਮਗੜੀਆ ਮਿਸਲ ਦਾ ਸਫਾਇਆ ਕਰ ਦਿੱਤਾ ਗਿਆ ਸੀ। ਔਰ ਉਹ ਬਿਲਕੁਲ ਜਾ ਕੇ ਇਹੀ ਕਾਰਨ ਹੈ ਕਿ ਉਹਨਾਂ ਦਾ ਇਲਾਕਾ ਬਹੁਤ ਜਮਨਾ ਜਾਂ ਦੂਜੇ ਦੇ ਨੇੜੇ ਤੇੜੇ ਸੀ। ਸੋ ਇਸ ਕਿਸਮ ਦੇ ਵੀ ਸੀ। ਲੇਕਿਨ ਜਦੋਂ ਅਸੀਂ ਦੇਖਦੇ ਹਾਂ ਕਿ ਫੈਸਲਾ ਹੁੰਦਾ ਹੈ ਕਿ ਭਾਈ ਅਸੀਂ ਦਿੱਲੀ ਫਤਿਹ ਕਰਨੀ ਹੈ ਔਰ 30,000 ਖਾਲਸੇ ਦੀ ਫੌਜ ਦੇ ਵਿੱਚ ਸਰਦਾਰ ਬਘੇਲ ਸਿੰਘ, ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਜੱਸਾ ਸਿੰਘ ਰਾਮਗੜੀਆ, ਇਹਨਾਂ ਦੀ ਸਾਂਝੀ ਫੌਜ, ਉਸ ਦੇ ਵਿੱਚ 10,000 ਦੇ ਕਰੀਬ ਘੋੜਸਵਾਰਾਂ ਦੇ ਨਾਲ ਸਰਦਾਰ ਜੱਸਾ ਸਿੰਘ ਰਾਮਗੜੀਆ ਸ਼ਮੂਲੀਅਤ ਕਰਦੇ ਨੇ। ਸੋ ਇਹ ਬਿਲਕੁਲ ਠੀਕ ਹੈ। ਔਰ ਇਹੀ ਅਸੀਂ ਈਵਨ ਹੁਣ ਤਾਂ ਸਰਬੱਤ ਖਾਲਸਾ ਬਹੁਤ ਵਾਰ, ਜੇ ਅਸੀਂ 84 ਤੋਂ ਬਾਅਦ ਕਹਿਣਾ ਹੋਏ ਤਾਂ ਇਫੈਕਟਿਵ ਸਰਬੱਤ ਖਾਲਸਾ ਤਾਂ ਬਹੁਤ ਥੋੜ੍ਹੇ ਹੋਏ ਨੇ, ਜਿਨ੍ਹਾਂ 'ਚ 26 ਜਨਵਰੀ 1986 ਦਾ ਸਰਬੱਤ ਖਾਲਸਾ ਸੀ ਜਿਹਦੇ 'ਚ ਕਿ 5 ਮੈਂਬਰੀ ਪੰਥਕ ਕਮੇਟੀ ਨੂੰ ਕੌਮ ਦੀ ਅਗਵਾਈ ਲਈ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੀ ਅਗਵਾਈ ਵਿੱਚ ਚੁਣਿਆ ਗਿਆ ਸੀ, ਜਿਨ੍ਹਾਂ ਨੇ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਕੀਤਾ ਸੀ। ਜਾਂ ਅਸੀਂ 2015 ਦੇ ਵਿੱਚ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਲਗਾਤਾਰਤਾ ਨਾਲ ਵਾਪਰ ਰਹੀਆਂ ਸਨ ਔਰ ਬਹਿਬਲ ਕਲਾਂ, ਬਰਗਾੜੀ, ਕੋਟ ਕਪੂਰਾ, ਬੁਰਜ ਜਵਾਰ ਸਿੰਘ ਵਾਲਾ, ਇਹ ਸਾਰਾ ਘਟਨਾਕ੍ਰਮ ਇੱਕ ਰੋਹ ਦੇ ਵਿੱਚ ਨਜ਼ਰ ਆ ਰਿਹਾ ਸੀ ਵੀ ਇਹਨਾਂ ਦੇ ਬਿਹਾਈਂਡ ਕੌਣ ਹੈ। ਤੇ 2015 ਦੇ ਵਿੱਚ ਚੱਬੇ ਦੀ ਧਰਤੀ ਤੇ ਸਰਬੱਤ ਖਾਲਸਾ, ਜਿਸ ਦੇ ਵਿੱਚ ਵਰਲਡ ਸਿੱਖ ਪਾਰਲੀਮੈਂਟ ਦਾ ਮਤਾ ਵੀ ਹੁੰਦਾ ਔਰ ਖ਼ਾਸ ਤੌਰ ਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਜਥੇਦਾਰ ਅਕਾਲ ਤਖਤ ਬਣਾਉਣ ਦਾ ਫੈਸਲਾ ਲਿਆ ਜਾਂਦਾ। ਇਹ ਵੱਖਰੀ ਗੱਲ ਹੈ ਕਿ ਇਸ ਸਭ ਦੇ ਬਾਵਜੂਦ ਕਿਵੇਂ ਇੰਡੀਅਨ ਏਜੰਸੀਆਂ ਇਹ ਬਾਦਲਾਂ ਦੇ ਨੋਮੀਨੇਟਡ ਨੂੰ ਅੱਗੇ ਲਿਆਉਣ ਲਈ, ਈਵਨ ਇੱਥੇ ਸਿੱਖ ਡੇ ਪੈਰੇਡ ਦੇ ਮੌਕੇ ਵੀ ਇਸ ਕਿਸਮ ਦਾ ਯਤਨ ਹੋਇਆ। ਹਾਲਾਂਕਿ ਸਿੱਖ ਜਥੇਬੰਦੀਆਂ ਦੀ ਇੱਕ ਮੁਠਤਾ ਨੇ ਇਸ ਨੂੰ ਕਾਮਯਾਬ ਨਹੀਂ ਹੋਣ ਦਿੱਤਾ। ਸੋ ਅੱਜ ਵੀ ਜਦੋਂ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਦਾ ਮੋਰਚਾ ਵੀ ਜਿਹੜਾ ਜਥੇਦਾਰ ਹਵਾਰਾ ਦੀ ਜਿਹੜਾ ਕਮਾਂਡ ਦੇ ਥੱਲੇ ਜਿਹੜਾ ਜਿਸ ਦੀ ਸ਼ੁਰੂਆਤ ਹੋਈ, ਅਸੀਂ ਦੇਖਦੇ ਹਾਂ ਕਿ ਹੌਲੀ ਹੌਲੀ ਕਿਵੇਂ ਸਾਈਡ ਟਰੈਕ, ਡਿਸਟਰੈਕ, ਅਦਾਲਤਾਂ ਦਾ ਸਹਾਰਾ ਔਰ ਇੱਕੋ ਵੇਲੇ ਕਿੰਨੇ ਥਾਵਾਂ ਦੇ ਉੱਤੇ ਸਾਡੀ ਐਨਰਜੀ, ਕਿਤੇ ਕਿਸਾਨ ਮੋਰਚਾ ਚੱਲ ਰਿਹਾ, ਹੁਣ ਕਿਸਾਨ ਮੋਰਚਾ ਸ਼ੰਭੂ 'ਚ ਵੀ ਇੱਕ 55 ਸਾਲਾ ਬੀਬੀ ਦੀ ਮੌਤ ਹੋਈ ਹੈ ਹਾਰਟ ਅਟੈਕ ਨਾਲ ਜਾਂ ਕਿਸੇ ਨਾਲ, ਉਧਰ ਵੀ ਚੱਲ ਰਿਹਾ ਹੈ। ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਔਰ ਉਹਨਾਂ ਦੇ NSA ਤੋੜਨ ਦੇ ਲਈ ਜਿਹੜਾ ਸੀ ਉਹ ਤਾਂ ਹੁਣ ਚੋਣ ਮੁਹਿੰਮ ਦੇ ਵਿੱਚ ਕਨਵਰਟ ਹੋ ਗਿਆ, ਉਹਨਾਂ ਨੇ ਮੋਰਚਾ ਖਤਮ ਕਰ ਦਿੱਤਾ। ਔਰ ਇਸ ਵੇਲੇ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਇੱਕ ਜਿਹੜਾ ਹੈ ਉਹ ਪੂਰਾ ਮਾਹੌਲ ਬਣਿਆ ਹੋਇਆ ਖਡੂਰ ਸਾਹਿਬ ਦੀ ਧਰਤੀ ਤੇ, ਅਸੀਂ ਉਸ ਵੇਰ ਵਿੱਚ ਨਹੀਂ ਜਾਵਾਂਗੇ। ਸੋ ਇਸ ਸਾਰੇ ਦੇ ਚਲਦਿਆਂ ਸਿਆਣਪ ਜੇ ਕਹਿਣੀ ਹੋਏ ਕਿ ਅਸੀਂ ਅੱਡ ਥਾਵਾਂ ਤੇ ਅੱਜ ਵੀ ਬਿਮਾਰੀ ਦੇ ਲੱਛਣਾਂ ਦੇ ਨਾਲ ਲੜ ਰਹੇ ਹਾਂ, ਉਹਦੇ ਸਿੰਪਟਮਸ ਨੂੰ ਸੁਪਰੈਸ ਕਰਨ ਦੇ ਲਈ ਟੈਬਲੇਟਸ ਜਾਂ ਗੋਲੀਆਂ ਖਾ ਰਹੇ ਹਾਂ। ਜਿਹੜੀ ਜੜ ਹੈ, ਜੜ ਤਾਂ ਗੁਲਾਮੀ ਹੈ, ਜੜ ਤਾਂ ਉਸ ਸਾਰੇ ਦਾ ਦਿੱਲੀ ਰਜੀਮ ਹੈ। ਜਦੋਂ ਤੱਕ ਅਸੀਂ ਇਹਨਾਂ ਤੋਂ ਖਹਿੜਾ ਨਹੀਂ ਛਡਾਉਂਦੇ, ਇਹਨਾਂ ਦੇ ਗੁਲਾਮੀ ਦੇ ਸੰਗਲ ਨਹੀਂ ਕੱਟਦੇ, ਸਾਡਾ ਕੋਈ ਮਸਲਾ ਹੱਲ ਨਹੀਂ ਹੋਣਾ। ਔਰ ਇਹ ਗੱਲ ਖੁਦ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਜਦੋਂ ਉਹ ਕੌਮੀ ਰਿਹਾਈ ਮੋਰਚੇ ਦੇ ਉੱਤੇ ਜਿਹੜਾ ਬੰਦੀ ਸਿੰਘਾਂ ਦੀ ਪਹੁੰਚੇ ਤਾਂ ਉੱਥੇ ਵੀ ਉਹਨਾਂ ਨੇ ਕਿਹਾ ਸੀ ਕਿ ਭਾਈ ਇਹਨਾਂ ਨੂੰ ਛਡਾ ਵੀ ਲਓਗੇ ਹੋਰ ਫੜ ਲੈਣਗੇ। ਸੋ ਅਲਟੀਮੇਟਲੀ ਅਸੀਂ ਸਮਝਦੇ ਹਾਂ ਵੀ ਭਾਵੇਂ ਕਈ ਵਾਰ ਲੋਕਲ ਸਰਕਮਸਟੈਂਸਿਸ ਕਈ ਚੀਜ਼ਾਂ ਨੂੰ ਡਿਫਰੈਂਟਲੀ ਜਿਹੜਾ ਉਹ ਸ਼ੇਪ ਦਿੰਦੇ ਨੇ, ਪਰ ਇੱਕ ਏਜੰਡੇ ਦੇ ਥੱਲੇ ਜਦੋਂ ਕਿ ਹੁਣ ਗਲੋਬਲ ਇੱਕ ਮੋਮੈਂਟਮ ਖਾਲਿਸਤਾਨ ਦੇ ਹੱਕ ਦੇ ਵਿੱਚ ਕੱਲਾ ਇਹੀ ਨਹੀਂ ਵੀ ਇੰਡੀਆ ਐਜ਼ ਏ ਰੋਗ ਸਟੇਟ ਜਾਂ ਐਜ਼ ਏ ਟਰਾਂਸਨੈਸ਼ਨਲ ਰਿਪਰੈਸ਼ਨ ਉਹਦਾ ਰਜੀਮ ਦੇ ਤੌਰ ਤੇ ਉਸ ਦਾ ਚਿਹਰਾ, ਅਗਲੀ ਚਿਹਰਾ, ਗੰਦਾ ਚਿਹਰਾ, ਖੂਨੀ ਚਿਹਰਾ ਬੇਨਕਾਬ ਹੋਇਆ, ਉੱਥੇ ਇਹ ਬਿਲਕੁਲ ਠੀਕ ਮੌਕਾ ਹੈ ਜਿੱਥੇ ਖਾਲਿਸਤਾਨ ਦੀ ਐਡਵੋਕੇਸੀ
ਜਿਸ ਦੇ ਲਈ ਬੜਾ ਜ਼ਰੂਰੀ ਹੋਏਗਾ ਕਿ ਪੰਜਾਬ ਦੇ ਵਿੱਚ ਵੀ ਉਸ ਕਿਸਮ ਦਾ ਮਾਹੌਲ ਹੋਏ, ਉਸ ਕਿਸਮ ਦੀਆਂ ਆਵਾਜ਼ਾਂ ਉੱਠਣ, ਕਿਉਂਕਿ ਅਲਟੀਮੇਟਲੀ ਖਾਲਿਸਤਾਨ ਅਮਰੀਕਾ ਕੈਨੇਡਾ 'ਚ ਤਾਂ ਨਹੀਂ ਬਣਨਾ ਜੀ। ਖਾਲਿਸਤਾਨ ਉਸ ਧਰਤੀ ਤੇ ਬਣਨਾ। ਡਾਇਸਪੋਰਾ ਆਪਣਾ ਰੋਲ ਅਦਾ ਕਰ ਰਿਹਾ ਹੈ, ਅੱਗੋਂ ਵੀ ਕਰੇਗਾ। ਸੋ ਅਸੀਂ ਸਮਝਦੇ ਹਾਂ ਕਿ ਡਾਇਸਪੋਰਾ 'ਚੋਂ ਤਾਂ ਬਾਰ-ਬਾਰ ਉਸ ਦੀ ਆਵਾਜ਼ ਉੱਠ ਰਹੀ ਹੈ। ਔਰ ਜਿਵੇਂ ਬੀਤੇ ਕੱਲ੍ਹ ਮਾਲਟਨ ਗੁਰਦੁਆਰਾ ਸਾਹਿਬ ਤੋਂ ਜਿਹੜਾ ਬਹੁਤ ਵੱਡਾ ਵਿਸਾਖੀ ਨਗਰ ਕੀਰਤਨ ਨਿਕਲਿਆ, ਜੇ ਸਰੀ ਦੇ ਇਕੱਠ ਦੇ ਵਿੱਚ 7 ਲੱਖ ਦੇ ਕਰੀਬ ਸਿੱਖ ਸੰਗਤਾਂ ਦੀ ਸ਼ਮੂਲੀਅਤ ਸੀ, ਤੇ ਇੱਥੇ ਵੀ ਇੱਕ ਅੰਦਾਜ਼ੇ ਮੁਤਾਬਕ 4 ਤੋਂ 5 ਲੱਖ ਸਿੱਖ ਸੰਗਤਾਂ ਦੀ ਮੌਜੂਦਗੀ ਸੀ। ਔਰ ਮੈਂ ਕਮੈਂਟ ਕਰਦਾ ਹਾਂ TV 84 ਦੀ ਟੈਕਨੀਕਲ ਟੀਮ ਨੂੰ, ਟੋਰਾਂਟੋ ਬੇਸਡ ਸਾਡੇ ਬਿਊਰੋ ਨੂੰ, ਔਰ ਇੱਥੇ ਜਿਨ੍ਹਾਂ ਨੇ ਕੱਲ੍ਹ 6 ਘੰਟੇ ਦੇ ਕਰੀਬ ਲਗਭਗ ਲਗਾਤਾਰਤਾ ਨਾਲ ਸਟੇਟ ਆਫ ਦਾ ਆਰਟ ਅੰਦਾਜ਼ ਦੇ ਵਿੱਚ ਉਸ ਸਾਰੇ ਪ੍ਰੋਗਰਾਮ ਨੂੰ ਟੈਲੀਕਾਸਟ ਕੀਤਾ। ਦਰਸ਼ਕ ਉਸ ਦੀਆਂ ਕੁਝ ਝਲਕੀਆਂ ਦੇਖ ਵੀ ਸਕਦੇ ਨੇ, ਲਾਈਵ ਵੀ। ਜਦੋਂ ਤੱਕ ਇਹ ਫਿਨਿਸ਼ ਹੋਇਆ ਕੱਲ੍ਹ 10,000 ਤੋਂ ਜ਼ਿਆਦਾ ਸਿੱਖ ਸੰਗਤਾਂ ਦੇਖ ਚੁੱਕੀਆਂ ਸੀ। ਔਰ ਅੱਡ ਪਾਲਕੀ ਸਾਹਿਬ ਦੇ ਉੱਤੇ ਅੱਡ ਕੈਮਰੇ, ਗੁਰਦੁਆਰਾ ਸਾਹਿਬ ਦੀ ਸਟੇਜ ਤੋਂ ਅੱਡ, ਮੌਕੇ ਦੇ ਉੱਤੇ ਅੱਡ, ਔਰ ਸਾਰਿਆਂ ਦੇ ਨਾਲ ਇੰਟਰਵਿਊ। ਔਰ ਇਸ ਵਾਰ ਇਸ ਪੈਰੇਡ ਦੀ ਖਾਸੀਅਤ, ਜਿੱਥੇ ਖਾਲਿਸਤਾਨ ਜ਼ਿੰਦਾਬਾਦ ਗੂੰਜ ਹੀ ਰਿਹਾ ਸੀ, ਖਾਲਿਸਤਾਨ ਦੇ ਝੰਡੇ ਵੀ ਪੰਜਾਬ ਤੋਂ, ਖਾਸ ਤੌਰ 'ਤੇ ਪਰਮਜੀਤ ਸਿੰਘ ਮੰਡ ਜਿਹੜੇ ਦਲ ਖਾਲਸਾ ਦੇ, ਜਿਨ੍ਹਾਂ ਨੂੰ ਹੁਣ ਮੁਖੀ ਬਣਾਇਆ ਗਿਆ ਜੀ, ਉਹਨਾਂ ਨੇ ਗੁਰਦੁਆਰਾ ਸਾਹਿਬ 'ਚ ਵੀ ਸੰਗਤ ਨੂੰ ਐਡਰੈਸ ਕੀਤਾ। ਔਰ ਬਾਹਰ ਜਿੱਥੇ ਸਟੇਜ ਲੱਗਦੀ ਹੈ ਉੱਥੇ ਉਹਨਾਂ ਦੀ ਹੀ ਕਨਕਲੂਡਿੰਗ ਸਪੀਚ ਸੀ। ਸੋ ਇਹ ਇੱਕ, ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਇੱਕ ਸੰਗਮ ਵੀ ਹੈ ਕਿ ਜਦੋਂ ਪੰਜਾਬ ਦੇ ਵਿੱਚ, ਕਿਉਂਕਿ ਦਲ ਖਾਲਸਾ ਝੰਡਾ ਬਰਦਾਰ ਹੈ 70s ਤੋਂ, ਜਿਹੜਾ ਕਲੀਅਰਲੀ ਭਾਈ ਗਜਿੰਦਰ ਸਿੰਘ ਦੀ ਅਗਵਾਈ ਕਮਾਂਡ ਥੱਲੇ, ਔਰ ਜਿਵੇਂ ਉਹਨਾਂ ਦੇ ਅੱਡ ਜਿਹੜੇ ਫੇਜ਼ਸ 'ਚੋਂ ਨਿਕਲਦੇ ਆ, ਜਿਸ ਜਨਰੇਸ਼ਨ ਨੇ ਹੁਣ ਭਾਈ ਪਰਮਜੀਤ ਸਿੰਘ ਮੰਡ ਉਹਨਾਂ ਦੀ ਨੁਮਾਇੰਦਗੀ ਕਰਦੇ ਨੇ, ਜਿਹੜੀ ਯੰਗਰ ਜਨਰੇਸ਼ਨ ਹੈ, ਬੜੀ ਬੇਬਾਕੀ ਨਾਲ ਉਹਨਾਂ ਨੇ ਖਾਲਿਸਤਾਨ ਦਾ ਕੇਸ ਜਿਹੜਾ ਹੈ ਉਹ ਪ੍ਰੈਜ਼ੈਂਟ ਕੀਤਾ। ਹਾਲਾਂਕਿ ਸਾਨੂੰ ਵੀ ਜਿਹੜਾ ਅਸੀਂ ਪਾਰਟਿਸਿਪੇਟ ਕਰ ਸਕਦੇ ਸੀ, ਪਰ ਕਿਉਂਕਿ ਲੋਕਲੀ ਵੀ ਨਿਊਯਾਰਕ ਦੇ ਹਵਾਲੇ ਨਾਲ ਸਾਡੀ ਕੋਈ ਨਾ ਕੋਈ ਐਕਟੀਵਿਟੀ ਹੁੰਦੀ ਹੈ। ਔਰ ਸਾਡੇ ਮਿੱਤਰ ਇੰਡੀਆਨਾ ਤੋਂ ਭਾਈ ਭੋਲਾ ਸਿੰਘ, ਉਹਨਾਂ ਦੇ ਭਣੇਵੇਂ ਦਾ ਆਨੰਦ ਕਾਰਜ ਸੀ ਇੱਥੇ ਗੁਰਦੁਆਰਾ ਭਗਤੀ ਮਾਰਗ ਜਿਹੜਾ ਹੈ, ਉਸ ਦੇ ਵਿੱਚ ਉਸ ਸਾਡੀ ਸ਼ਮੂਲੀਅਤ ਸੀ। ਔਰ ਉਹਦੇ 'ਚ ਵੀ ਬਹੁਤ ਸਾਰੇ ਵੀਰ ਭੈਣਾਂ ਇੰਡੀਆਨਾ ਤੋਂ ਔਰ ਦੂਸਰੇ ਪਾਸਿਓਂ ਲੋਕਲੀ ਵੀ ਉਹਨਾਂ ਦੇ ਨਾਲ ਮੁਲਾਕਾਤ ਦਾ ਸਬੱਬ ਵੀ ਬਣਿਆ। ਸੰਗਤ ਦੇ ਨਾਲ ਵਿਚਾਰਾਂ ਦੀ ਸਾਂਝ ਵੀ ਪਾਈ, 1 to 1 ਵੀ ਸਾਡਾ ਕੁਝ ਮਿਲਣ ਦੇ ਪ੍ਰੋਗਰਾਮ ਸੀ। ਔਰ ਅਸੀਂ ਇਹ ਮਹਿਸੂਸ ਕਰਦੇ ਹਾਂ ਵੀ ਇਸ ਵੇਲੇ ਜਿਹੜੀਆਂ ਵਾਈਬਸ ਨੇ, ਜਦੋਂ ਤੁਸੀਂ ਹਵਾ ਦੇ ਵਿੱਚ ਉਹਨਾਂ ਤਰੰਗਾਂ ਨੂੰ ਦੇਖੋ, ਜਿਹਨਾਂ ਨੂੰ ਤੁਸੀਂ ਮਹਿਸੂਸ ਕਰ ਸਕਦੇ। ਹੁਣ ਅੱਜ ਤੋਂ 1.5 ਸਾਲ ਪਹਿਲਾਂ ਜਦੋਂ ਅਸੀਂ ਕਿਤੇ ਮਿਲਣਾ, ਭਾਵੇਂ 1 to 1 ਦੇ ਵਿੱਚ ਜਾਂ ਛੋਟੇ ਗਰੁੱਪਾਂ ਦੇ ਵਿੱਚ, ਤੇ ਹੋਰ ਤਰ੍ਹਾਂ ਦੀ ਡਿਸਕਸ਼ਨ ਹੁੰਦੀ ਸੀ ਕਿ ਜੀ ਕੀ ਬਣੇਗਾ, ਕਿੱਧਰ ਨੂੰ ਜਾਏਗਾ, ਬਣੇਗਾ ਕਿ ਨਹੀਂ ਬਣੇਗਾ। ਔਰ ਜਿਵੇਂ ਮੈਂ ਅਕਸਰ ਆਪਣੀਆਂ ਪਿਛਲੀਆਂ ਸਾਰੀਆਂ ਪ੍ਰੈਜੈਂਟੇਸ਼ਨਸ 'ਚ ਕਿਹਾ ਕਿ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ, ਹਾਲਾਂਕਿ ਜਿਨ੍ਹਾਂ ਦਿਨਾਂ 'ਚ ਅੱਜ ਅਸੀਂ ਗੱਲ ਕਰ ਰਹੇ ਹਾਂ, ਭਾਈ ਪਰਮਜੀਤ ਸਿੰਘ ਪੰਜਵੜ ਜਿਹੜੇ ਬਹੁਤ ਵੱਡੇ ਖਾਲਿਸਤਾਨ ਕਮਾਂਡੋ ਫੋਰਸ ਦੇ ਜਨਰਲ, ਮਈ ਦੇ ਮਹੀਨੇ 'ਚ ਜਿਹੜਾ ਹੈ ਉਹਨਾਂ ਦਾ ਕੋਲਡ ਬਲੱਡਡ ਮਰਡਰ ਕੀਤਾ ਗਿਆ, ਉਹਨਾਂ ਦੀ ਯਾਦ ਦੇ ਵਿੱਚ ਵੀ ਸਮਾਗਮ ਰੱਖੇ ਜਾ ਰਹੇ ਨੇ। ਆਉਂਦੇ ਐਤਵਾਰ ਜਿਹੜਾ ਹੈ ਉਹ ਗੁਰਦੁਆਰਾ ਰਿਚਮੰਡ ਹਿੱਲ ਕਲਚਰਲ ਸੁਸਾਇਟੀ, ਬਹੁਤ ਵੱਡਾ ਸਮਾਗਮ ਹੈ। ਅਸੀਂ ਤਾਂ ਪਾਰਟਿਸਿਪੇਟ ਨਹੀਂ ਕਰ ਪਾਵਾਂਗੇ ਕਿਉਂਕਿ ਸੈਚਰਡੇ ਸੀਐਟਲ ਦੀਆਂ ਸਿੱਖ ਸੰਗਤਾਂ ਵੱਲੋਂ ਜਿਹੜੀ ਸਿੱਖ ਡੇ ਪੈਰੇਡ ਹੁੰਦੀ ਹੈ ਉਹ ਹੈ ਰੱਖੀ ਹੋਈ, ਅਸੀਂ ਉਸ ਪਾਰਟਿਸਿਪੇਟ ਕਰਾਂਗੇ। ਐਤਵਾਰ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਸੀਐਟਲ ਦੇ ਸਮਾਗਮ ਹੈ। ਸੋ ਅਸੀਂ ਪ੍ਰਬੰਧਕਾਂ ਤੋਂ, ਹਾਲਾਂ ਡੇਟ ਉਹਨਾਂ ਨੇ ਮੈਨੂੰ ਪੁੱਛ ਕੇ ਰੱਖੀ ਸੀ, ਪਰ ਸੀਐਟਲ ਦੀ ਪੈਰੇਡ ਨੇ ਫਿਰ ਡੋਮੀਨੇਟ ਕੀਤਾ ਇਹ ਸਾਰੇ ਪਾਰਟ ਨੂੰ। ਸੋ ਅਸੀਂ ਮਾਫੀ ਵੀ ਚਾਹੁੰਦੇ ਹਾਂ ਪ੍ਰਬੰਧਕਾਂ ਤੋਂ, ਐਡ ਵੀ ਚੱਲੇਗੀ ਉਹਨਾਂ ਦੀ। ਔਰ ਇਸੇ ਤਰ੍ਹਾਂ ਹੋਰ ਥਾਵਾਂ ਦੇ ਉੱਤੇ ਵੀ ਜਦੋਂ ਤੁਸੀਂ ਈਵਨ ਉਹਨਾਂ ਦੇ ਪਿੰਡ ਬਹੁਤ ਵੱਡਾ ਸਮਾਗਮ ਉਹਨਾਂ ਦੀ ਯਾਦ 'ਚ ਹੋਇਆ, ਹਜ਼ਾਰਾਂ ਸਿੱਖ ਸੰਗਤਾਂ ਦੀ ਪਾਰਟਿਸਿਪੇਸ਼ਨ ਸੀ। ਸੋ ਇਹ ਜਦੋਂ ਅਸੀਂ ਦੇਖਦੇ ਹਾਂ ਕਿ ਭਾਈ ਪਰਮਜੀਤ ਸਿੰਘ ਪੰਜਵੜ ਦੀ ਸ਼ਹਾਦਤ, ਭਾਈ ਹਰਦੀਪ ਸਿੰਘ ਨਿੱਜਰ ਤਾਂ ਇੱਕ ਸੱਚਮੁੱਚ ਹੀ ਅਮਰ ਸ਼ਹੀਦ ਬਣੇ ਨੇ, ਜਿਨ੍ਹਾਂ ਦਾ ਨਾਂ ਔਰ ਜਿਸ ਦੀ ਧੁੰਮ ਗਲੋਬਲ ਲੈਵਲ ਦੇ ਉੱਤੇ ਹੈ। ਔਰ ਇਸ ਸਾਰੇ ਦੇ ਚੱਲਦਿਆਂ ਹੀ, ਕਿਉਂਕਿ ਪਿਛਲਾ ਹਫਤਾ ਖਾਸ ਤੌਰ 'ਤੇ ਥਰਸਡੇ ਤੋਂ ਫਰਾਈਡੇ ਤੱਕ, ਕਿਉਂਕਿ ਥਰਸਡੇ ਲੇਟ ਆਵਰਸ ਦੀ ਖਬਰ ਜਿਹੜੀ
ਸੀ ਫਰਾਈਡੇ ਜਦੋਂ RCMP ਨੇ ਜਿਹੜਾ ਉਹ ਪ੍ਰੈਸ ਕਾਨਫਰੰਸ ਕੀਤੀ ਔਰ ਉਹਨਾਂ ਨੇ ਉਹ ਵੇਰਵੇ ਦਿੱਤੇ ਕਿ ਕਿਵੇਂ 3 ਭਾੜੇ ਦੇ ਟੱਟੂ, ਭਾੜੇ ਦੇ ਕਾਤਲ ਜਿਹੜੇ ਇੰਡੀਅਨ ਸਟੇਟ ਨੇ, ਹੁਣ ਇਹ ਜਦੋਂ ਇਨਵੈਸਟੀਗੇਸ਼ਨ ਹੋਏਗੀ ਸਾਹਮਣੇ ਆਏਗਾ ਕਿ ਭਾਈ ਉੱਥੋਂ ਹੀ ਉਹਨਾਂ ਨੇ ਰਿਕਰੂਟ ਕੀਤਾ ਜਾਂ ਇੱਥੇ ਆ ਕੇ 18 20 ਸਾਲ ਦੇ ਮੁੰਡੇ ਜਿਹੜੇ ਬੇਰੁਜ਼ਗਾਰ ਔਰ ਕੋਈ ਕੰਮਕਾਰ ਨਾ ਕਰਨ ਵਾਲੇ ਜਾਂ ਨਾ ਕੋਈ ਉਹਨਾਂ ਦਾ ਸੀ, ਉਹਨਾਂ ਨੂੰ ਕਿਵੇਂ ਉਹਨਾਂ ਨੇ ਇਸਤੇਮਾਲ ਕੀਤਾ। ਔਰ ਉਹਦੇ 'ਚ ਤਿੰਨੋਂ ਹੀ ਜਿਹੜੇ ਨੇ ਉਹ ਐਡਮਿੰਟਨ ਐਲਬਰਟਾ ਤੋਂ ਫੜੇ ਗਏ। ਸਾਡਾ ਜਿਹੜਾ ਇਸ ਦੇ ਉੱਤੇ ਸੈਗਮੈਂਟ ਸੀ ਬਹੁਤ ਪਸੰਦ ਕੀਤਾ ਗਿਆ, ਓਵਰਆਲ ਪ੍ਰੋਗਰਾਮ ਵੀ ਕਾਫੀ ਦੇਖਿਆ ਗਿਆ, ਲੇਕਿਨ ਉਸ ਇਕੱਲੇ ਸੈਗਮੈਂਟ ਨੂੰ ਹੀ 12,000 ਤੋਂ ਜ਼ਿਆਦਾ ਜਿਹੜੇ ਨੇ YouTube ਦੇ ਉੱਤੇ ਉਸ ਦੇ ਵਿਊਅਰਸ, ਕਿਉਂਕਿ ਬਹੁਤ ਵਾਰ ਇੱਕ ਨੈਰੇਟਿਵ ਦਾ ਕੰਟੈਕਸਟ ਖਬਰ ਤਾਂ ਸੀ ਕਿ RCMP ਨੇ ਇਹ 3 ਜਿਹੜੇ ਨੇ ਫੜ ਲਏ ਨੇ ਔਰ ਹੁਣ ਉਸ ਦੇ ਵੇਰਵੇ ਫਿਰ ਅਗਲੇ ਦਿਨਾਂ 'ਚ ਉਹ ਸੱਚੇ ਹੋਣ ਲਈ, ਜਿਵੇਂ ਇੰਡੀਅਨ ਸਿਸਟਮ ਦਾ ਹੁੰਦਾ ਕਿ ਜੀ ਪੰਜਾਬ ਪੁਲਿਸ ਨੇ ਇੱਕ ਫਲਾਣਾ ਬਟਾਲੇ ਦੇ ਨੇੜੇ ਫਲਾਣੇ ਪਿੰਡ ਦਾ ਹੈ ਤੇ ਇੱਕ ਜਿਹੜਾ ਜਲੰਧਰ ਜ਼ਿਲ੍ਹੇ 'ਚ ਫਲਾਣੇ ਪਿੰਡ ਦਾ ਹੈ ਤੇ ਇੱਕ ਕੋਟਕਪੂਰੇ ਦੇ ਨੇੜੇ ਫਲਾਣੇ ਪਿੰਡ ਦਾ ਹੈ ਤੇ ਪਿੰਡ ਵਾਸੀਆਂ ਦਾ ਇਹ ਕਹਿਣਾ ਕਿ ਜੀ ਕੋਈ ਪੁਲਿਸ ਦਾ ਵੀ ਕਹਿਣਾ ਜੀ ਕੋਈ ਕ੍ਰਿਮੀਨਲ ਰੈਕਰਡ ਨਹੀਂ, ਕੋਈ ਉਹ ਸਭ ਜਿਹੜਾ ਕਵਰ ਅਪ ਹੈ। ਔਰ ਇਸ ਸਾਰੇ ਦੇ ਚੱਲਦੇ ਆ ਕਿਉਂਕਿ ਜਦੋਂ RCMP ਨੇ ਔਰ ਇਹ ਕਿਹਾ ਕਿ ਭਾਈ ਇਹ ਗੱਲ ਇਹ ਅਜੇ ਸ਼ੁਰੂਆਤ ਹੈ, ਹਰ ਇੱਕ ਨੂੰ ਜਿਹੜਾ ਅਜੇ ਹੋਰ ਵੀ ਗ੍ਰਿਫਤਾਰੀਆਂ ਹੋਣੀਆਂ ਨੇ। ਔਰ ਜ਼ਾਹਰ ਹੈ ਕਿ ਜਿਸ ਕੌਨਫੀਡੈਂਸ ਨਾਲ ਜਸਟਿਨ ਟਰੂਡੋ ਨੇ 18 ਸਤੰਬਰ 2023 ਨੂੰ ਇਨਕਸ਼ਾਫ ਕੀਤਾ ਸੀ, ਅਲਟੀਮੇਟਲੀ ਸੱਚਾਈ ਤਾਂ ਉੱਥੇ ਹੀ ਲਾਈ ਕਰਦੀ ਹੈ ਵੀ ਇੰਡੀਅਨ ਸਟੇਟ ਇਸ ਦੇ ਬਿਹਾਈਂਡ ਹੈ। ਔਰ ਅਸੀਂ ਦੇਖਾਂਗੇ ਕਿ ਵੀ ਉਹਨਾਂ ਦੇ ਕੋਲ ਜਦੋਂ ਇਹ ਕੋਰਟ ਦੇ ਵਿੱਚ ਤਾਂ ਬਾਅਦ ਦੇ 'ਚ ਆਏਗਾ ਜੇ ਹੋਰ ਅਰੈਸਟ ਹੁੰਦੀਆਂ ਨੇ ਕਿਵੇਂ ਇਹ ਸਾਰਾ ਹੋਏਗਾ। ਹਾਲਾਂਕਿ ਇੰਡੀਅਨ ਸਟੇਟ ਨੇ ਔਨ ਦਾ ਰਨ ਜਾਂਦਿਆਂ ਇਸ ਤੋਂ ਪੱਲਾ ਝਾੜਦਿਆਂ ਐਸ ਜੈ ਸ਼ੰਕਰ ਨੇ ਪਹਿਲੇ 24 ਘੰਟੇ ਦਾ ਕੋਈ ਕੁਸਕਿਆ ਤੱਕ ਨਹੀਂ ਹੈ, ਦੇ ਵਰ ਸਟੰਡ, ਪਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਜੀ ਇਹ ਜਿਹੜਾ ਇਹਨਾਂ ਦੀ ਇੰਟਰਨਲ ਪੋਲੀਟਿਕਸ ਹੈ ਔਰ ਅਸੀਂ ਤਾਂ ਕਦੋਂ ਦੇ ਕੈਨੇਡਾ ਨੂੰ ਕਹਿੰਦੇ ਹਾਂ ਕਿ ਜੀ ਤੁਸੀਂ ਉਹਨਾਂ ਨੂੰ ਵੀ ਜਿਨ੍ਹਾਂ ਦਾ ਇੱਥੇ ਕ੍ਰਿਮੀਨਲ ਰੈਕਰਡ ਹੈ ਵੀਜ਼ੇ ਦਿੰਦੇ ਹੋ, ਸਪੇਸ ਬਣ ਗਿਆ ਉੱਥੇ ਖਾਲਿਸਤਾਨੀ ਲੌਬੀ ਹੈ, ਵੋਟ ਪਰ ਉਹੀ ਜਿਹੜਾ ਉਹਨਾਂ ਦਾ ਕਿਸਿਆ ਪਿਟਿਆ, ਪਰ ਤੁਸੀਂ ਉਹਨਾਂ ਦੇ ਚਿਹਰਿਆਂ ਤੋਂ ਜਾਂ ਉਹਨਾਂ ਦੇ ਮੀਡੀਆ 'ਚ ਜਿਸ ਕਿਸਮ ਦਾ ਸੱਪ ਸੁੰਘਿਆ ਹੋਇਆ ਉਸ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਭਾਈ ਇਹ ਜਿਹੜੇ ਨੇ ਔਨ ਦਾ ਰਨ ਨੇ। ਦੂਸਰੇ ਪਾਸੇ ਜਿਸ ਕੌਨਫੀਡੈਂਸ ਦੇ ਨਾਲ ਜਸਟਿਨ ਟਰੂਡੋ ਨੇ ਜਿਹੜਾ ਪਹਿਲਾਂ ਤਾਂ ਜਿਹੜੀ ਟੋਰਾਂਟੋ ਦੀ ਵਿਸਾਖੀ ਪੈਰੇਡ ਸੀ ਡਾਊਨਟਾਊਨ, ਉਸ ਦੇ ਵਿੱਚ ਸ਼ਮੂਲੀਅਤ ਖਾਲਿਸਤਾਨੀ ਝੰਡਿਆਂ ਦੀ ਮੌਜੂਦਗੀ 'ਚ ਉਹਨੇ ਜਸਟਿਨ ਟਰੂਡੋ ਨੇ ਜਿਵੇਂ ਸਿੱਖਾਂ ਦੀਆਂ ਵੈਲਿਊਜ਼ ਨੂੰ ਕੈਨੇਡਾ ਦੀਆਂ ਮੂਲ ਵੈਲਿਊਜ਼ ਦੱਸਿਆ, ਸਿੱਖ ਕੌਮ ਦੀ ਕੰਟਰੀਬਿਊਸ਼ਨ ਦੀ ਗੱਲ ਕੀਤੀ। ਔਰ ਇਹ ਜਦੋਂ ਕਿ ਗ੍ਰਿਫਤਾਰੀਆਂ ਫਰਾਈਡੇ ਹੁੰਦੀਆਂ ਨੇ ਔਰ ਇਸ ਦੀ ਬਰੀਫਿੰਗ ਗ੍ਰਿਫਤਾਰੀ ਸ਼ਾਇਦ ਥਰਸਡੇ ਹੋਈ ਹੈ ਔਰ ਫਰਾਈਡੇ ਪ੍ਰੈਸ ਕਾਨਫਰੰਸ ਹੁੰਦੀ ਹੈ ਸਰੀ ਦੇ ਵਿੱਚ ਕਿਉਂਕਿ ਉਸੇ ਦਿਨ ਸਾਡਾ ਲਾਸਟ ਪ੍ਰੋਗਰਾਮ ਸੀ ਹਫਤੇ ਦਾ। ਔਰ ਸੈਚਰਡੇ ਨੂੰ ਜਸਟਿਨ ਟਰੂਡੋ ਸਿੱਖ ਫਾਊਂਡੇਸ਼ਨ ਆਫ ਟੋਰਾਂਟੋ ਵੱਲੋਂ ਇੱਕ ਸਮਾਗਮ ਕਰਵਾਇਆ ਗਿਆ, ਉਸ ਦੇ ਵਿੱਚ ਸ਼ਮੂਲੀਅਤ ਕਰਦੇ ਨੇ। ਔਰ ਇਸ ਦੇ ਵਿੱਚ ਜੋ ਕੁਛ ਜਸਟਿਨ ਟਰੂਡੋ ਨੇ ਕਿਹਾ ਔਰ ਜਿਵੇਂ ਉਹਨਾਂ ਨੇ ਨਾ ਸਿਰਫ ਸਿੱਖਾਂ ਨੂੰ ਐਡਮਾਇਰ ਕੀਤਾ ਅਗੇਨ, ਜਿਸ ਲੈਵਲ ਦੇ ਉੱਤੇ ਉਹਨਾਂ ਨੇ ਈਵਨ ਕੰਟਰੀਬਿਊਟ ਵੀ ਕੀਤਾ 2 ਪ੍ਰੋਜੈਕਟਸ ਦੇ ਲਈ, ਗਲੋਬਲ ਸਿੱਖ ਆਰਟ ਐਂਡ ਕਲਚਰ ਗੈਲਰੀ ਔਰ ਇੰਡਸ ਮੀਡੀਆ ਜਿਹੜੀ ਹੈ ਫਾਊਂਡੇਸ਼ਨ, ਉਸ ਦਾ ਮੈਂ ਜ਼ਿਕਰ ਕਰਾਂਗਾ। ਔਰ ਜਿਹੜੀ ਸਾਡੇ ਕੋਲ ਬਰੀਫਿੰਗ ਹੈ ਉਸ ਦੇ ਵਿੱਚ ਇਹੀ ਹੈ ਕਿ ਭਈ ਇਹ ਜਿਹੜੀ ਹੈ ਪਹਿਲੀ ਵਾਰ ਔਰ ਇਹ ਉਹਨਾਂ ਦੀ ਸ਼ਿਰਕਤ ਜਦੋਂ ਤਿੰਨਾਂ ਦੀ ਗ੍ਰਿਫਤਾਰੀ ਹੁੰਦੀ ਉਸ ਤੋਂ ਅਗਲੇ ਦਿਨ ਹੈ, ਯਾਨੀ ਕਿ ਬੀਤੇ ਸੈਚਰਡੇ ਦੀ ਹੈ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਕੈਨੇਡਾ, ਕਿਉਂਕਿ ਮੈਂ ਅੰਗਰੇਜ਼ੀ ਜੇ ਪੜ੍ਹਾਂ ਤਾਂ ਫਿਰ ਪੰਜਾਬੀ ਉਹ ਵਕਤ ਵੀ ਜ਼ਿਆਦਾ ਲੱਗਦਾ ਤੇ ਮੈਂ ਉਸ ਦਾ ਪੰਜਾਬੀ ਵਰਜ਼ਨ ਤਿਆਰ ਕੀਤਾ ਹੋਇਆ ਜੋ ਮੇਰੇ ਸਾਹਮਣੇ ਹੈ। ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਕੈਨੇਡਾ ਕਾਨੂੰਨ ਦੇ ਰਾਜ ਵਾਲਾ ਮੁਲਕ ਹੈ। ਅੰਗਰੇਜ਼ੀ 'ਚ ਉਹਨਾਂ ਨੇ ਕਿਹਾ ਕੈਨੇਡਾ ਰੂਲ ਆਫ ਲਾਅ ਕੰਟਰੀ। ਇਹ ਹੈਡਲਾਈਨ ਨਾਲ ਈਵਨ PTI ਔਰ ਰਾਇਟਰ ਔਰ ਸਭ ਨੇ ਕੈਨੇਡਾ ਰੂਲ ਆਫ ਲਾਅ, ਇਹਦਾ ਆਪੋਜ਼ਿਟ ਇਹ ਹੈ ਕਿ ਇੰਡੀਆ ਹੈ ਰੋਗ ਸਟੇਟ, ਕਿ ਬਈ ਤੁਸੀਂ ਬਦਮਾਸ਼ ਹੋ ਔਰ ਇੱਥੇ ਅਸੀਂ ਜਿਹੜਾ ਹਰ ਜਿਹੜਾ ਲਾਅ ਦੇ ਵਿੱਚ ਰਹਿਣ ਵਾਲਾ ਬੰਦਾ ਹੈ ਉਸ ਨੂੰ ਤਹਫੁਜ਼ ਦਿੰਦੇ ਹੈ। ਸਾਡੀ ਜਿਹੜੀ ਸੁਸਾਇਟੀ ਹੈ ਇੱਥੇ ਰੂਲ ਆਫ ਲਾਅ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਜਿਸ ਦਾ ਨਿਆਂ ਪ੍ਰਬੰਧ ਮਜ਼ਬੂਤ ਹੈ ਕਿ ਪੂਰਾ ਜਸਟਿਸ ਸਿਸਟਮ ਹੈ ਤੇ ਸੁਤੰਤਰ ਅਤੇ ਆਪਣੇ ਨਾਗਰਿਕਾਂ ਦੇ ਸੁਰੱਖਿਆ ਲਈ ਮੌਲਿਕ ਤੌਰ ਤੇ ਵਚਨਬੱਧ ਹੈ। ਸਾਡੀ ਜੁਡੀਸ਼ਰੀ ਇੰਡੀਪੈਂਡੈਂਟ ਹੈ, ਤੁਹਾਡੇ ਵਾਂਗ
ਸਰਕਾਰ ਤੋਂ ਆਰਡਰ ਨਹੀਂ ਲੈਂਦੀ ਔਰ ਹਰ ਸਿਟੀਜ਼ਨ ਨੂੰ ਸਿਕਿਉਰਿਟੀ ਦੇਣਾ ਇਹ ਸਾਡਾ ਮੁੱਢਲਾ ਫਰਜ਼ ਹੈ। ਹਰ ਸਿਟੀਜ਼ਨ ਨੂੰ ਦਾ ਇਹ ਮੌਲਿਕ ਅਧਿਕਾਰ ਹੈ, ਇਸ ਲਈ ਅਸੀਂ ਵਚਨਬੱਧ ਹਾਂ ਜੀ। ਔਰ ਇਸ ਸਾਰੇ ਦੇ ਚਲਦਿਆਂ ਉਸ ਗਾਲਾ ਦੇ ਵਿੱਚ ਆਏ ਜਿਹੜੇ ਸਿੱਖ ਵਿਰਾਸਤ ਤੇ ਸੱਭਿਆਚਾਰ ਦੇ ਜਸ਼ਨਾਂ ਲਈ ਰੱਖਿਆ ਗਿਆ ਸਮਾਗਮ ਸੀ ਔਰ ਉਪਰੋਕਤ ਗ੍ਰਿਫਤਾਰੀਆਂ ਦੇ ਹਵਾਲੇ ਨਾਲ ਉਹਨਾਂ ਤਿੰਨਾਂ ਦੀ ਗ੍ਰਿਫਤਾਰੀ ਦੀ ਖਬਰ ਕਮਲਪ੍ਰੀਤ ਸਿੰਘ, ਕਰਨਪ੍ਰੀਤ ਸਿੰਘ, ਇਹ ਜਿਹੜੇ ਨੇ ਇਹ ਬਰਾੜ, ਇਹ ਸਾਰੇ 22 ਤੇ ਇੱਕ 26 ਸਾਲ ਦਾ ਯੰਗ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਇਹ ਬਹੁਤ ਅਹਿਮ ਹੈ ਕਿ ਕਿਉਂਕਿ ਕੈਨੇਡਾ ਕਾਨੂੰਨ ਦੇ ਰਾਜ ਵਾਲਾ ਦੇਸ਼ ਹੈ ਜਿਸ ਦਾ ਨਿਆਂ ਪ੍ਰਬੰਧ ਮਜ਼ਬੂਤ ਤੇ ਸੁਤੰਤਰ ਹੋਣ ਦੇ ਨਾਲ ਨਾਲ ਆਪਣੇ ਸਾਰੇ ਨਾਗਰਿਕਾਂ ਦੀ ਸੁਰੱਖਿਆ ਲਈ ਮੌਲਿਕ ਰੂਪ ਵਿੱਚ ਵਚਨਬੱਧ ਹੈ। ਔਰ ਉਹਨਾਂ ਨੇ ਕੈਨੇਡੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਨੇ ਅੱਗੋਂ ਇਹ ਨਿਊਜ਼ ਦਿੱਤੀ ਹੈ ਕਿ ਉਹਨਾਂ ਨੇ ਟਰੂਡੋ ਦਾ ਹੀ ਹਵਾਲਾ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਜਿਵੇਂ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਨੇ ਕਿਹਾ ਕਿ ਜਾਂਚ ਦਾ ਅਮਲ ਜਾਰੀ ਹੈ ਤੇ ਇਹ ਲੰਘੇ ਦਿਨ ਗ੍ਰਿਫਤਾਰ ਕੀਤੇ 3 ਵਿਅਕਤੀਆਂ ਦੀ ਸ਼ਮੂਲੀਅਤ ਤੱਕ ਸੀਮਤ ਨਹੀਂ ਹੈ। ਇਹ ਬੜਾ ਕਲੀਅਰਲੀ RCMP ਨੇ ਔਰ ਉਹਨੂੰ ਕਿਹਾ ਜੀ ਇਹਦਾ ਮਤਲਬ ਇਹ ਨਹੀਂ ਹੈ ਕਿ ਵੀ ਕੇਸ ਮੁੱਕ ਗਿਆ, 3 ਫੜੇ ਗਏ, ਅਜੇ ਇਹਦੀ ਸ਼ੁਰੂਆਤ ਹੋਈ ਹੈ ਅਮਲ ਦੀ ਔਰ ਇਹ ਜਾਰੀ ਰਹੇਗਾ। ਫਿਰ ਟਰੂਡੋ ਨੇ ਕਿਹਾ ਨਿੱਜਰ ਦੀ ਹੱਤਿਆ ਮਗਰੋਂ ਕੈਨੇਡਾ ਦੇ ਸਿੱਖ ਭਾਈਚਾਰੇ ਚੋਂ ਕਈ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ, ਅਨਸੇਫ। ਪ੍ਰਧਾਨ ਮੰਤਰੀ ਨੇ ਕਿਹਾ ਹਰੇਕ ਕੈਨੇਡੀਅਨ ਨੂੰ ਮੁਲਕ ਵਿੱਚ ਬਿਨਾਂ ਕਿਸੇ ਪੱਖਪਾਤ, ਹਿੰਸਾ ਮੁਕਤ ਮਾਹੌਲ ਤੇ ਸੁਰੱਖਿਅਤ ਰਹਿਣ ਦਾ ਮੌਲਿਕ ਅਧਿਕਾਰ ਹੈ। ਫਿਰ ਉਹਨਾਂ ਨੇ ਇਹ ਵੀ ਕਿਹਾ ਕਿ ਵੀ ਇਹ ਜਿਹੜਾ ਨਿੱਜਰ ਦੀ ਹੱਤਿਆ 'ਚ ਭਾਰਤੀ ਏਜੰਟਾਂ ਦਾ ਹੱਥ, ਇਹ ਈਵਨ RCMP ਨੇ ਵੀ ਕਿਹਾ ਕਿ ਵੀ ਇਸ ਦੇ ਉੱਤੇ ਜਿਹੜਾ ਉਹ ਇਨਵੈਸਟੀਗੇਸ਼ਨ ਚੱਲ ਰਹੀ ਹੈ ਔਰ ਉਹਨਾਂ ਨੇ ਕਿਹਾ ਕਿ ਅਮਰੀਕਾ ਦੀਆਂ ਕਾਨੂੰਨੀ ਏਜੰਸੀਆਂ ਨਾਲ ਮਿਲ ਕੇ ਉਹ ਕੰਮ ਕਰ ਰਹੇ ਨੇ ਔਰ ਇਸ 'ਚ ਜਿਵੇਂ ਪੁਲਿਸ ਨੇ ਕਿਹਾ ਕਿ ਆਉਂਦੇ ਦਿਨਾਂ 'ਚ ਹੋਰ ਵੀ ਗ੍ਰਿਫਤਾਰੀਆਂ ਹੋ ਸਕਦੀਆਂ ਨੇ। ਔਰ ਰਾਇਲ ਕੈਨੇਡੀਅਨ ਮਾਊਂਟਨ ਪੁਲਿਸ ਦੇ ਸਹਾਇਕ ਕਮਿਸ਼ਨਰ ਡੇਵਿਡ ਟੈਵਲ ਨੇ ਵੀ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਵੀ ਇਹ ਅਜੇ ਇਹਨਾਂ 3 ਕਾਤਲਾਂ ਦਾ ਭਾਰਤੀ ਏਜੰਸੀਆਂ ਨਾਲ ਕੀ ਸਬੰਧ ਹੈ ਇਸ ਦੇ ਉੱਤੇ ਟਿੱਪਣੀ ਨਹੀਂ ਕਰਨਗੇ, ਪਰ ਇਸ ਦੀ ਜਾਂਚ ਚੱਲ ਰਹੀ ਹੈ। ਹੁਣ ਜਿਹੜੀ ਗੱਲ ਜਸਟਿਨ ਟਰੂਡੋ ਨੇ ਖਾਸ ਤੌਰ ਤੇ ਕਹੀ ਕਿ ਸਿੱਖਾਂ ਵੱਲੋਂ ਕੈਨੇਡਾ 'ਚ ਪਾਏ ਯੋਗਦਾਨ ਨੂੰ ਆਉਣ ਵਾਲੀਆਂ ਪੀੜ੍ਹੀਆਂ ਦੀ ਯਾਦਾਂ ਵਿੱਚ ਵਸਾਉਣ ਲਈ ਸੰਬੰਧਿਤ ਘਟਨਾਵਾਂ ਦੇ ਵਰਤਾਰੇ ਦੀ ਸੰਭਾਲ ਜ਼ਰੂਰੀ ਸੀ। ਇਸ ਕੰਮ ਲਈ ਚਾਲੂ ਸਾਲ ਦੇ ਬਜਟ ਵਿੱਚ ਲੋੜੀਂਦੇ ਫੰਡਾਂ ਦੀ ਵਿਵਸਥਾ ਕੀਤੀ ਗਈ ਹੈ ਕਿਉਂਕਿ ਇਹ ਫੰਕਸ਼ਨ ਜਿਵੇਂ ਅਸੀਂ ਕਿਹਾ ਕਿ ਵੀ ਇਹ ਸਿੱਖ ਵਿਰਾਸਤ ਤੇ ਸੱਭਿਆਚਾਰ ਨੂੰ ਸੰਭਾਲਣ ਦੇ ਲਈ ਔਰ ਇਹ ਸਿੱਖ ਫਾਊਂਡੇਸ਼ਨ ਆਫ ਟੋਰਾਂਟੋ ਵੱਲੋਂ ਕਰਵਾਇਆ ਗਿਆ। ਉਹਨਾਂ ਨੇ ਕਿਹਾ ਜੀ ਅਸੀਂ ਈਵਨ ਸਿੱਖ ਵਿਰਾਸਤ ਨੂੰ ਸੰਭਾਲਣ ਲਈ ਆਪਣੇ ਬਜਟ ਦੇ ਵਿੱਚ ਫੰਡ ਵੀ ਐਲੋਕੇਟ ਕੀਤੇ ਨੇ ਔਰ ਉਹਨਾਂ ਨੇ ਕਿਹਾ ਕਿ ਸਿੱਖ ਵਿਰਸੇ ਦੀ ਸੰਭਾਲ ਲਈ ਓਨਟਾਰੀਓ ਵਿਚਲੇ ਰਾਇਲ ਅਜਾਇਬ ਘਰ ਵਿੱਚ ਵਿਸ਼ਵ ਸਿੱਖ ਕਲਾ ਤੇ ਸੱਭਿਆਚਾਰ ਗੈਲਰੀ, ਗਲੋਬਲ ਸਿੱਖ ਆਰਟ ਐਂਡ ਕਲਚਰ ਗੈਲਰੀ ਦੀ ਸਥਾਪਨਾ ਲਈ $60 ਲੱਖ ਦੀ ਵਿਵਸਥਾ ਕੀਤੀ ਗਈ ਹੈ। $6 ਮਿਲੀਅਨ ਜਿਹੜੇ ਨੇ ਉਸ ਲਈ ਉਹਨਾਂ ਨੇ ਆਪਣੇ ਬਜਟ 'ਚ ਰੱਖੇ ਨੇ ਔਰ ਜਿਸ 'ਚ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਸਿੱਖ ਆਰਟ ਐਂਡ ਕਲਚਰ ਫਾਊਂਡੇਸ਼ਨ ਦੀ ਅਗਵਾਈ ਤੇ ਸਹਿਯੋਗ ਲਿਆ ਜਾਏਗਾ। ਇਸੇ ਤਰ੍ਹਾਂ ਉਹਨਾਂ ਨੇ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਦੀ ਇੰਡਸ ਮੀਡੀਆ ਫਾਊਂਡੇਸ਼ਨ ਨੂੰ $18 ਲੱਖ ਦੀ ਮਦਦ ਦੇ ਕੇ ਪਹਿਲੀ ਤੇ ਦੂਜੀ ਆਲਮੀ ਜੰਗ ਵਿੱਚ ਕੈਨੇਡੀਅਨ ਤੇ ਸਿੱਖ ਸੂਰਬੀਰਾਂ ਦੇ ਜਾਂਬਾਜ਼ ਕਾਰਨਾਮਿਆਂ ਤੇ ਬਹਾਦਰੀ ਨਾਲ ਜੂਝਣ ਬਾਰੇ ਫਿਲਮ ਬਣਾਈ ਜਾਏਗੀ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਆਪਣੇ ਪੁਰਖਿਆਂ ਬਾਰੇ ਜਾਣਨ ਤੇ ਉਹਨਾਂ ਤੇ ਫਖਰ ਮਹਿਸੂਸ ਕਰ ਸਕਣ। ਸੋ ਇੱਕ ਕੈਨੇਡੀਅਨ ਆਰਟ ਗੈਲਰੀ ਲਈ ਹੈ 6 ਮਿਲੀਅਨ ਔਰ 18 ਲੱਖ ਦੇ ਖਰਚੇ ਨਾਲ ਜਿਹੜਾ ਉਹ ਫਸਟ ਵਰਲਡ ਵਾਰ ਔਰ ਸੈਕੰਡ ਵਰਲਡ ਵਾਰ ਜਿਹੜੇ ਸਿੱਖ ਯੋਧੇ ਔਰ ਦੂਸਰੇ ਕੈਨੇਡੀਅਨ ਉਹਨਾਂ ਦੇ ਲਈ ਜਿਹੜਾ ਇੱਕ ਫਿਲਮ ਬਣਾਈ ਜਾਏਗੀ। ਉਹਨਾਂ ਨੇ ਫਿਰ ਟਰੂਡੋ ਨੇ ਕਿਹਾ ਕਿ ਕੈਨੇਡੀਅਨ ਸਿੱਖਾਂ ਦੀ ਕਹਾਣੀ ਤੇ ਕੈਨੇਡਾ ਦੀ ਕਹਾਣੀ ਵਿੱਚ ਇੰਨੀ ਇਕਸਾਰਤਾ ਹੈ ਕਿ ਦੋਵਾਂ ਦਾ ਨਖੇੜਾ ਨਹੀਂ ਕੀਤਾ ਜਾ ਸਕਦਾ ਕਿ ਇੰਨੀ ਕੰਟਰੀਬਿਊਸ਼ਨ ਹੈ ਸਿੱਖਾਂ ਦੀ ਕਿ ਸਿੱਖ ਕੈਨੇਡਾ 'ਚ ਨੇ, ਕੈਨੇਡਾ 'ਚ ਸਿੱਖ ਨੇ ਜਾਂ ਕੈਨੇਡਾ ਸਿੱਖਾਂ 'ਚ ਹੈ ਕਿ ਬਈ ਸਿੱਖਾਂ ਤੋਂ ਬਿਨਾਂ ਕੈਨੇਡਾ ਹੋ ਹੀ ਨਹੀਂ ਸਕਦਾ। ਇਵੇਂ ਇਹਨਾਂ ਦੀ ਇੰਨੀ ਕਹਾਣੀ ਜਿਹੜੀ ਹੈ ਉਹ ਇੰਨੀ ਸਿਮਿਲਰ ਹੈ। ਟਰੂਡੋ ਨੇ ਸਿੱਖਾਂ ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵੱਡੀ ਗਿਣਤੀ ਸਿੱਖਾਂ ਦਾ ਕੈਨੇਡਾ ਵਿੱਚ ਹੋਣਾ ਦੇਸ਼ ਲਈ ਫਖਰ ਵਾਲੀ ਗੱਲ ਹੈ। ਇਹ ਬਹੁਤ ਸਾਨੂੰ ਫਖਰ ਹੈ ਕਿ ਇੰਨੀ ਵੱਡੀ ਗਿਣਤੀ ਜਿੱਥੇ ਸਿੱਖ ਨੇ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਸਿੱਖ ਆਰਟ ਗੈਲਰੀ ਉੱਤੇ ਕੀਤਾ ਜਾਣ ਵਾਲਾ ਨਿਵੇਸ਼
ਤਾਂ ਸਿੱਖਾਂ ਵੱਲੋਂ ਕੈਨੇਡਾ ਨੂੰ ਮਜ਼ਬੂਤ, ਖੁਸ਼ਹਾਲ ਤੇ ਅਨੇਕਤਾ 'ਚ ਏਕਤਾ ਵਾਲਾ ਬਣਾਉਣ ਵਿੱਚ ਪਾਏ ਯੋਗਦਾਨ ਨੂੰ ਉਭਾਰਨ ਦਾ ਨਿੱਕਾ ਜਿਹਾ ਯਤਨ ਹੈ ਕਿ ਅਸੀਂ ਤਾਂ ਇਹ ਬੜਾ ਮਿਨੀਮਲ ਯਤਨ ਕਰ ਰਹੇ ਹਾਂ। ਸਿੱਖਾਂ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ ਕੈਨੇਡਾ 'ਚ, ਔਰ ਇਸ ਮੌਕੇ ਦੇ ਉੱਤੇ ਡਿਪਟੀ ਪ੍ਰਾਈਮ ਮਿਨਿਸਟਰ ਤੇ ਫਾਈਨੈਂਸ ਮਿਨਿਸਟਰ ਬੀਬੀ ਕਰੈਟੀਆ ਫਰੀਲੈਂਡ ਨੇ ਵੀ ਟਰੂਡੋ ਦੇ ਵਿਚਾਰਾਂ ਦੀ ਹਮਾਇਤ ਕੀਤੀ। ਹੁਣ ਇਹ ਕਰਾਰੀ ਚਪੇੜ ਹੈ ਇੰਡੀਅਨ ਸਿਸਟਮ ਦੇ ਮੂੰਹ ਤੇ। ਉਹ ਲਗਾਤਾਰਤਾ ਨਾਲ ਕੈਨੇਡਾ ਬਾਰੇ ਜ਼ਹਿਰ ਉਗਲ ਰਹੇ ਨੇ ਤੇ ਇੱਥੇ ਜਸਟਿਨ ਟਰੂਡੋ ਖੁੱਲ ਕੇ ਜਿਹੜੇ ਨੇ ਉਹ ਸਿੱਖਾਂ ਦੀ ਨਾ ਸਿਰਫ ਤਾਰੀਫ ਬਜਟ ਦੇ ਵਿੱਚ ਔਰ ਸਿੱਖ ਵਿਰਸੇ ਨੂੰ ਸੰਭਾਲਣ ਦੀ ਲਾਈਨ, ਔਰ ਦੂਸਰਾ ਇਸ ਮੌਕੇ ਜਿੱਥੇ ਪੈਰੇਡ ਬਹੁਤ ਵੱਡੀ ਹੋਈ ਔਰ ਉਹਦੇ 'ਚ ਲੱਖਾਂ ਸਿੱਖਾਂ ਦਾ ਇਕੱਠ ਇੱਕ ਵਾਰ ਫੇਰ ਖਾਲਿਸਤਾਨ ਦੇ ਉੱਤੇ ਮੋਹਰ ਲਾਉਣਾ ਸੀ। ਇਸ ਮੌਕੇ ਤੇ ਓਨਟਾਰੀਓਜ਼ ਗੁਰਦੁਆਰਾ ਕਮੇਟੀ ਵੱਲੋਂ ਇੱਕ ਪ੍ਰੈਸ ਰਿਲੀਜ਼ ਵੀ ਜਾਰੀ ਕੀਤੀ ਗਈ ਔਰ ਉਹਦੇ 'ਚ ਉਹਨਾਂ ਨੇ ਡਿਮਾਂਡ ਕੀਤੀਆਂ ਨੇ ਕੁਝ ਜਿਹੜੀਆਂ ਮੈਂ ਸਾਂਝੀਆਂ ਕਰਨਾ ਚਾਹੁੰਦਾ ਕਿ ਬਈ ਕੀ ਕੀਤਾ ਜਾਣਾ ਚਾਹੀਦਾ ਜੋ ਇਸ ਵੇਲੇ ਹੁਣ ਇੰਡੀਆ ਫੜਿਆ ਗਿਆ, ਉਹਨਾਂ ਦੀ ਰੌਕ ਸਟੇਟ, ਉਹਨਾਂ ਦਾ ਰਜੀਮ ਕੀ ਕਰ ਰਿਹਾ ਹੈ। ਉਹਨਾਂ ਨੇ ਕਿਹਾ ਕਿ ਇਹ ਫੁੱਲ ਇਨਵੈਸਟੀਗੇਸ਼ਨ ਇਨਟੂ ਦ ਐਕਟੀਵਿਟੀਜ਼ ਆਫ ਇੰਡੀਅਨ ਐਮਬੈਸੀ and their proxies role in Canadian politics and bureaucracy। ਕੱਲਾ ਇਹ ਨਹੀਂ ਵੀ ਇੰਡੀਅਨ ਐਮਬੈਸੀ ਜਿਹੜੇ ਉਹਨਾਂ ਦੀਆਂ ਪ੍ਰੌਕਸੀਜ਼ ਨੇ, ਖਾਸ ਤੌਰ ਤੇ ਜਿਹੜੇ ਵਪਾਰਕ ਘਰਾਣਿਆਂ ਨੂੰ ਇਹਨਾਂ ਨੇ ਅੱਗੇ ਕੀਤਾ ਹੋਇਆ, ਜਿਨ੍ਹਾਂ ਰਾਹੀਂ ਉਹ ਸਪਾਈਂਗ ਕਰਦੇ ਨੇ, ਜਿਨ੍ਹਾਂ ਰਾਹੀਂ ਸਿੱਖਾਂ ਦੇ ਮਾਮਲੇ 'ਚ ਦਖਲਅੰਦਾਜ਼ੀ ਕਰਦੇ ਨੇ। ਉਹਨਾਂ ਨੇ ਕਿਹਾ ਵੀ ਪੂਰੀ ਇਨਵੈਸਟੀਗੇਸ਼ਨ ਇਸ ਦੇ ਉੱਤੇ ਹੋਏ ਕਿ ਵੀ ਇੱਥੇ ਇੰਡੀਅਨ ਐਮਬੈਸੀਆਂ ਦਾ ਕੀ ਰੋਲ ਹੈ ਔਰ ਉਹਨਾਂ ਦੀ ਜਿਹੜੀ ਇੰਟਰਫੀਅਰੈਂਸ ਹੈ ਪੋਲਿਟਿਕਸ ਦੇ ਵਿੱਚ ਵੀ ਔਰ ਕੈਨੇਡੀਅਨ ਬਿਊਰੋਕਰੇਸੀ ਦੇ ਵਿੱਚ ਵੀ, ਅਫਸਰਸ਼ਾਹੀ ਦੇ ਵਿੱਚ। ਫਿਰ ਇਹਨਾਂ ਨੇ ਕਿਹਾ ਐਕਸਪਲਸ਼ਨ ਆਫ ਇੰਡੀਅਨ ਡਿਪਲੋਮੈਟਸ ਕੰਪਲਿਸਿਟ ਇਨ ਥੀਜ਼ ਹੀਨਸ ਕ੍ਰਾਈਮਸ, ਕਿ ਰਾਹ ਵਾਲੇ ਨੂੰ ਤਾਂ ਕੱਢਿਆ ਹੀ ਹੈ ਪਹਿਲਾਂ, ਪਰ ਜਿਹੜੇ ਦੂਸਰੇ ਡਿਪਲੋਮੈਟ ਉਹ ਭਾਵੇਂ ਕੋਈ ਵੈਨਕੂਵਰ ਕੌਂਸਲੇਟ 'ਚ ਬੈਠਾ ਹੈ ਜਾਂ ਆਟਵਾ ਹਾਈ ਕਮਿਸ਼ਨ 'ਚ ਬੈਠਾ ਹੈ ਜਾਂ ਟੋਰਾਂਟੋ ਕੌਂਸਲੇਟ 'ਚ ਬੈਠਾ ਹੈ, ਇਹਨਾਂ ਦੀ ਐਕਸਪਲਸ਼ਨ। ਦਾ ਕੈਨੇਡੀਅਨ ਗਵਰਨਮੈਂਟ sever all ties with the government of India until they fully cooperate in the investigation into Nijjar's assassination and hand over all responsible individuals including those close to Narendra Modi's office। ਇਹ ਬੜੀ ਸਟਰੋਂਗ ਡਿਮਾਂਡ ਹੈ ਪਰ ਇਹ ਅਲਟੀਮੇਟਲੀ ਕਰਨੀ ਬਣਦੀ ਹੈ ਕਿ ਹੁਣ ਜਦੋਂ ਜ਼ਾਹਰ ਹੀ ਹੈ ਕਿ ਬਈ ਇਹ ਕੌਣ ਇਹਦੇ ਬਿਹਾਈਂਡ ਕੀ ਹੋਇਆ ਤੇ ਕੈਨੇਡਾ ਜਿਹੜਾ ਉਹ ਇੰਡੀਆ ਨੂੰ ਇਹ ਕਹੇ ਕਿ ਵੀ ਸਾਡੇ ਹਵਾਲੇ ਕਰੋ। ਅਜੀਤ ਡੋਵਲ ਵੀ, ਦਿਨਕਰ ਗੁਪਤਾ ਵੀ, ਉਹ ਗੋਇਲ ਵੀ, ਸਾਮੰਤ ਗੋਇਲ ਵੀ ਔਰ ਵਿਕਰਮ ਯਾਦਵ ਵੀ, ਜਿਨ੍ਹਾਂ ਦੇ ਨਾਮ ਹੁਣ ਸਾਹਮਣੇ ਨੇ, ਔਰ ਅਦਰਵਾਈਜ਼ ਕੈਨੇਡਾ ਇੰਡੀਆ ਨਾਲੋਂ ਪੂਰੀ ਤਰ੍ਹਾਂ ਆਪਣੇ ਨਾਤੇ ਤੋੜ ਲਏ। ਦਾ ਲਿਸਟਿੰਗ ਆਫ ਰਿਸਰਚ ਐਂਡ ਐਨਾਲਿਸਿਸ ਵਿੰਗ raw as a listed entity under the Anti-Terrorism Act for their funding and providing logistical support to ISIS as well as perpetrating, planning and orchestrating extrajudicial murders in Canada and other countries। ਹੁਣ ਇਹ ਵੀ ਗੱਲ ਸਾਹਮਣੇ ਆਈ ਸੀ ਕਿ ਵੀ ਜਿਹੜਾ ਨਿਖਲ ਗੁਪਤਾ ਚੈੱਕ ਰਿਪਬਲਿਕ 'ਚ ਫੜਿਆ ਗਿਆ ਉਸ ਨੂੰ ਪਹਿਲਾਂ ਅਫਗਾਨਿਸਤਾਨ ਦੇ ਵਿੱਚ ਵੀ ਵਰਤਿਆ ਗਿਆ। ਫਿਰ ਇਸੇ ਪ੍ਰੈਸ ਰਿਲੀਜ਼ ਦੇ ਵਿੱਚ ਵੀ ਹੈ ਕਿ ਭਾਈ ਕਿਵੇਂ ਜਿਹੜਾ ਉਹ ਸਿੱਖਾਂ ਦੇ ਗੁਰਦੁਆਰਿਆਂ 'ਤੇ ਵੀ ਹਮਲਾ ਕੀਤਾ ਗਿਆ ਕਿ ਵੀ ਇਹ ਜਿਹੜਾ ਜਿੱਥੇ ਉਹਨਾਂ ਨੇ ਕਿਹਾ ਕਿ ਵੀ ਸਿੱਖਾਂ ਦੇ ਉੱਤੇ ਵਰਲਡ ਵਾਈਡ ਆ ਉੱਥੇ ਅਟੈਕ ਔਨ ਸਿੱਖ ਗੁਰਦੁਆਰਾ ਇਨ ਕਾਬਲ which was perpetrated with the help of their terrorist partners like ISIL। ਕਿਉਂਕਿ ਇਹ ਵੀ ਸਾਹਮਣੇ ਆਇਆ ਜਿਹੜਾ ਪਹਿਲਾਂ ਇਨਵੈਸਟੀਗੇਟਿਵ ਸਟੋਰੀਜ਼ ਆਈਆਂ ਨੇ ਗਾਰਡੀਅਨ ਦੇ ਵਿੱਚ ਕਿ ਕਿਵੇਂ ਵਰਤਿਆ। ਸੋ ਇਹ ਵੀ ਮੰਗ ਬਿਲਕੁਲ ਠੀਕ ਹੈ ਕਿ ਰਾਹ ਨੂੰ ਇੱਕ ਟੈਰਰਿਸਟ ਆਰਗੇਨਾਈਜੇਸ਼ਨ ਐਲਾਨਿਆ ਜਾਏ ਕਿਉਂਕਿ ਇਕੱਲਾ ਇਹੀ ਨਹੀਂ ਕਿ ਵੀ ਉਹਨੇ ਕੈਨੇਡਾ, ਅਮਰੀਕਾ ਜਾਂ UK ਦੇ ਵਿੱਚ ਅਵਤਾਰ ਸਿੰਘ ਖੰਡੇ ਦੇ ਮਰਡਰ ਸਮੇਤ ਕੀਤੇ ਨੇ। ਈਵਨ ਉੱਥੇ ਉਹਨਾਂ ਨੇ ਜਿਹੜੀ ਆਈਸਿਸ ਔਰ ISIL ਦੇ ਨਾਲ ਮਿਲ ਕੇ ਵੀ ਸਿੱਖਾਂ 'ਤੇ ਅਟੈਕ ਕੀਤਾ। ਇਸ ਲਈ ਇਹਨੂੰ ਦਹਿਸ਼ਤਗਰਦੀ ਦੇ ਲਈ ਜ਼ਿੰਮੇਵਾਰ ਦੱਸਿਆ। ਫਿਰ ਉਹਨਾਂ ਨੇ ਕਿਹਾ ਕਿ ਵੀ ਅਸੀਂ ਇੰਟਰਨੈਸ਼ਨਲ ਕਮਿਊਨਿਟੀ ਤੋਂ, ਇਹ ਤਾਂ ਉਹਨਾਂ ਨੇ ਵਿਦਨ ਕੈਨੇਡਾ ਮੰਗ ਕੀਤਾ। ਫਿਰ ਉਹਨਾਂ ਨੇ ਕਿਹਾ ਫਰਦਰ ਮੋਰ ਵੀ ਡਿਮਾਂਡ ਦੈਟ ਇੰਟਰਨੈਸ਼ਨਲ ਕਮਿਊਨਿਟੀ ਪ੍ਰੈਸ਼ਰ ਦਾ ਇੰਡੀਅਨ ਰਜੀਮ to immediately release all Sikh political prisoners who have been unjustly detained and tortured। ਕਿ ਵੀ ਉਹਨਾਂ ਨੂੰ ਕਹੇ ਕਿ ਵੀ ਇਹਨਾਂ ਸਾਰਿਆਂ ਨੂੰ ਛੱਡੋ ਜਿਵੇਂ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਦਾ ਗੱਲ ਕਰਦੇ। end the persecution and extrajudicial killing of Sikhs। ਕਿ ਵੀ ਇਹਨੂੰ ਐਂਡ ਕਰੇ ਪਰ ਇਹਦੇ ਨਾਲ ਅਸੀਂ ਇਹ ਵੀ ਜੋੜ ਦਈਏ ਜਿਹੜਾ ਕਿ ਅਸੀਂ ਬਿਗਨਿੰਗ ਦੇ ਵਿੱਚ ਹੀ ਕਿਹਾ ਕਿ ਹੁਣ ਜਿਹੜਾ
ਇੰਟਰਨੈਸ਼ਨਲ ਕਮਿਊਨਿਟੀ ਦੇ ਕੋਲ ਸਾਡੀ ਇਹ ਲੌਬੀ ਕਿ ਭਾਈ ਖਾਲਿਸਤਾਨ ਦੀ ਕਾਇਮੀ ਦੇ ਵਿੱਚ ਇੰਟਰਨੈਸ਼ਨਲ ਕਮਿਊਨਿਟੀ ਜਿਹੜੀ ਆ ਉਹ ਮਦਦਗਾਰ ਹੋਏ। ਔਰ ਅਸੀਂ ਕੈਨੇਡਾ ਵੀ, ਜਿੱਥੇ ਜਸਟਿਨ ਟਰੂਡੋ ਨੇ ਖੁੱਲ੍ਹ ਕੇ ਸਿੱਖਾਂ ਦੀ ਕੰਟਰੀਬਿਊਸ਼ਨ ਨੂੰ ਐਕਨੋਲਜ ਕੀਤਾ, ਅੱਡੀ ਗੱਡ ਕੇ ਸਟੈਂਡ ਲਿਆ, ਅਸੀਂ ਸਮਝਦੇ ਹਾਂ ਕਿ ਹੁਣ ਇਹ ਵੀ ਜਿਹੜਾ ਸ਼ਾਇਦ ਮਾਣ ਕੈਨੇਡਾ ਨੂੰ ਵੀ ਮਿਲੇਗਾ ਕਿ ਕੈਨੇਡੀਅਨ ਪ੍ਰਾਈਮ ਮਿਨਿਸਟਰ UN ਲੈਵਲ ਦੇ ਉੱਤੇ, ਕਿਉਂਕਿ ਕੈਨੇਡਾ ਹਮੇਸ਼ਾ ਹਿਊਮਨ ਰਾਈਟਸ ਦੇ ਮੁੱਦੇ ਤੇ ਔਰ ਸਿਵਲ ਰਾਈਟਸ ਦੇ ਮੁੱਦੇ ਤੇ ਵੋਕਲ ਵੌਇਸ ਰਿਹਾ, ਅਮਰੀਕਾ ਨਾਲੋਂ ਵੀ ਵੋਕਲ। ਉਸ 'ਚ ਉਹ ਖਾਲਿਸਤਾਨ ਦੇ ਮਤੇ ਨੂੰ ਲਿਆਉਣ ਦੇ ਲਈ ਫਿਊਚਰ ਦੇ ਵਿੱਚ ਵੀ ਜਿਹੜਾ ਉਹ ਤਿਆਰੀਆਂ ਕਸਣੀਆਂ ਸ਼ੁਰੂ ਕਰੇ, ਤਾਂ ਕਿ ਜਿਵੇਂ ਜੋ ਸਾਡੇ ਨਾਲ ਹੋ ਰਿਹਾ, ਕਿਉਂਕਿ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਉੱਥੇ ਤਾਂ ਅਸੀਂ ਸੁਰੱਖਿਅਤ ਨਹੀਂ ਸੀ, ਔਰ ਜਿਹੜਾ ਬਹੁਤ ਵਾਰ ਰੈਫਿਊਜੀ ਲਾਅ ਹੈ ਉਹ ਕੈਨੇਡਾ 'ਚ ਹੋਏ ਜਾਂ ਅਸਾਈਲਮ ਲਾਅ ਅਮਰੀਕਾ ਦਾ ਹੋਏ, ਉਹਦੇ 'ਚ ਇਹ ਹੁੰਦਾ ਹੈ ਕਿ ਵੀ ਜੇ ਕੋਈ ਕਹੇ ਕਿ ਜੀ ਪੰਜਾਬ 'ਚ ਮੇਰੇ ਨਾਲ ਧੱਕਾ ਹੋ ਰਿਹਾ ਜਾਂ ਮੈਨੂੰ ਟਾਰਚਰ ਕੀਤਾ ਜਾਂ ਦੂਜਾ, ਤੇ ਉਹ ਉਹਨੂੰ ਕਹਿੰਦੇ ਨੇ ਜਿਹੜਾ ਜੇ ਡਿਨਾਈ ਕਰਨਾ ਹੋਏ ਫਲਾਈਟ ਆਲਟਰਨੇਟਿਵ, ਉਹਦਾ ਇੱਕ ਕਲੌਜ਼ ਹੁੰਦਾ ਕਿ ਜੀ ਭਾਰਤ ਬਹੁਤ ਵੱਡਾ ਹੈ, ਜੇ ਪੰਜਾਬ 'ਚ ਤੁਹਾਡੇ ਨਾਲ ਐਵੇਂ ਹੋ ਰਿਹਾ ਸੀ ਤੁਸੀਂ UP 'ਚ ਕਿਉਂ ਨਹੀਂ ਚਲੇ ਜਾਂਦੇ, ਤੁਸੀਂ ਬੰਗਾਲ 'ਚ ਕਿਉਂ ਨਹੀਂ ਚਲੇ ਜਾਂਦੇ, ਤੁਸੀਂ ਕੇਰਲਾ 'ਚ ਕਿਉਂ ਨਹੀਂ ਚਲੇ ਜਾਂਦੇ। ਉਹ ਫਿਰ ਵਕੀਲਾਂ ਨੂੰ ਇਹ ਅੱਗੋਂ ਉਹਨਾਂ ਸਟੇਟਾਂ ਦੀਆਂ ਰਿਪੋਰਟਾਂ ਕੱਢਣੀਆਂ ਪੈਂਦੀਆਂ, ਜੀ UP 'ਚ ਸਾਡੇ ਗੁਰਦੁਆਰਿਆਂ ਤੇ ਕਬਜ਼ਾ ਕਰ ਲਿਆ ਔਰ ਫਲਾਣੀ ਥਾਂ ਇਵੇਂ ਹੋਇਆ, ਉਹ ਕਈ ਵਾਰ ਜੱਜ ਮੰਨ ਜਾਂਦੇ ਨੇ, ਕਈ ਵਾਰ ਨਹੀਂ ਮੰਨਦੇ। ਹੁਣ ਇੱਕ ਤਾਂ ਫਲਾਈਟ ਆਲਟਰਨੇਟਿਵ ਫਾਈਨਲੀ ਸੀ ਕਿ ਤੁਸੀਂ ਇੰਡੀਆ ਛੱਡਤਾ, ਬਾਹਰ ਆ ਗਏ ਤੁਸੀਂ, ਤੇ ਇੱਥੇ ਵੀ ਜੇ ਸਾਨੂੰ ਟਾਰਗੇਟ ਕੀਤਾ ਜਾਂਦਾ ਫਿਰ ਅਸੀਂ ਹੁਣ ਕਿੱਥੇ ਜਾਈਏ। ਹੁਣ ਮੂੰਹ ਤੇ ਤਾਂ ਅਜੇ ਜਾ ਨਹੀਂ ਸਕਦੇ, ਅਜੇ ਉੱਥੇ ਤਾਂ ਅਜੇ ਆਬਾਦੀ ਜਦੋਂ ਵਸਾਣਗੇ ਸਾਨੂੰ ਦੇ ਦੇਣ ਮੂੰਹ, ਅਸੀਂ ਵਸਾ ਲਾਂਗੇ। ਲੇਕਿਨ ਹਾਲ ਦੀ ਘੜੀ ਅਸੀਂ ਇਹੀ ਕਿ ਭਾਈ ਜਿਹੜਾ ਸਾਡਾ ਹੋਮਲੈਂਡ ਹੈ, ਸਾਡੀ ਗੁਰੂਆਂ ਦੀ ਧਰਤੀ ਹੈ, ਅਸੀਂ ਫਿਰ ਜਾਣਦੇ ਹਾਂ ਕਿ ਆਪਣੇ ਆਪ ਨੂੰ ਡਿਫੈਂਡ ਕਿਵੇਂ ਕਰਨਾ ਹੈ। ਸੋ ਇਸ ਤੋਂ ਪਹਿਲਾਂ, ਕਿਉਂਕਿ ਜੇ ਇਸ ਕਿਸਮ ਦੀ ਇਹਨਾਂ ਦੀ ਨੀਤੀ ਜਾਰੀ ਰਹਿੰਦੀ ਹੈ ਇੰਡੀਅਨ ਸਟੇਟ ਦੀ, ਜੋ ਕਿ ਜਾਰੀ ਰਹਿਣੀ ਹੈ, ਇਹਨਾਂ ਦਾ ਇਸ ਵੇਲੇ ਉਹ ਭੂਤਰੇ ਹੋਏ ਵੀ ਨੇ, ਔਰ ਜਿਸ ਕਿਸਮ ਦਾ ਉਹਨਾਂ 'ਚ ਕੋਈ ਰਿਗਰੈਟ ਜਾਂ ਕੋਈ ਸ਼ੇਮ ਜਾਂ ਕੋਈ ਅਪੋਲੋਜੈਟਿਕ ਬਿਹੇਵੀਅਰ ਨਹੀਂ ਹੈ, ਤੇ ਫਿਰ ਸਾਡੇ ਕੋਲ ਜੇ ਇੰਟਰਨੈਸ਼ਨਲ ਕਮਿਊਨਿਟੀ ਇਸ ਵੇਲੇ ਸਿੱਖ ਕੌਮ ਦੇ ਰੈਸਕਿਊ ਤੇ ਨਹੀਂ ਆਏਗੀ ਔਰ ਖਾਲਿਸਤਾਨ ਦੀ ਲਿਬਰੇਸ਼ਨ ਦੇ ਲਈ ਸੀਰੀਅਸ ਐਫਰਟ ਨਹੀਂ ਹੋਏਗਾ, ਫਿਰ ਸਾਨੂੰ ਵੀ ਉਹੀ ਰਸਤਾ ਅਖਤਿਆਰ ਕਰਨਾ ਪਏਗਾ ਜੋ ਇੰਡੀਅਨ ਏਜੰਸੀਆਂ ਕਰ ਰਹੀਆਂ। ਔਰ ਇਹ ਚੰਗੀ ਤਰ੍ਹਾਂ ਇੰਡੀਅਨ ਸਟੇਟ ਵੀ ਸਮਝਦੀ ਹੈ ਤੇ ਕਮਿਊਨਿਟੀ ਨੂੰ ਵੀ ਇੰਟਰਨੈਸ਼ਨਲ ਸਮਝਣਾ ਚਾਹੀਦਾ ਹੈ ਕਿ ਭਾਈ ਇਹ ਤਾਂ ਫਿਰ ਸਿੱਖਾਂ ਦਾ ਫੋਰਟੇ ਹੈ। ਅਸੀਂ ਤਾਂ ਜਿਹੜਾ ਉਹ ਬਰਾਬਰ ਦਾ 21 ਦੇ ਬਰਾਬਰ 31 ਦੀ ਭਾਜੀ ਮੋੜਦੇ ਹਾਂ। ਅਸੀਂ ਕਦੇ ਇਹ ਨਹੀਂ ਹੋਇਆ ਕਿ ਵੀ ਅਸੀਂ ਉਸ ਪਾਸੇ ਜਾਣਾ ਨਹੀਂ ਚਾਹੁੰਦੇ, ਕਿਉਂਕਿ ਅਸੀਂ ਸਮਝਦੇ ਹਾਂ ਵੀ ਇੰਟਰਨੈਸ਼ਨਲ ਕਮਿਊਨਿਟੀ ਖਾਸ ਤੌਰ ਤੇ ਕੈਨੇਡਾ ਖਲੋਤਾ ਹੈ, ਅਮਰੀਕਾ ਥੋੜ੍ਹਾ ਬਹੁਤ ਵੇਵਰਿੰਗ ਹੈ, ਪਰ ਫਿਰ ਵੀ ਅਮਰੀਕਾ ਨੇ ਉਸ ਪਲਾਟ ਨੂੰ ਜਿਹੜਾ ਉਹ ਅਨਫਾਈਲ ਕੀਤਾ ਜੋ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਸੀ। ਔਰ ਉਸ ਤੋਂ ਬਾਅਦ ਅਸੀਂ ਇੰਟਰਨੈਸ਼ਨਲ ਮੀਡੀਆ ਖਾਸ ਤੌਰ ਤੇ ਵਾਸ਼ਿੰਗਟਨ ਪੋਸਟ ਜਾਂ ਫਾਈਨੈਂਸ਼ੀਅਲ ਟਾਈਮਸ ਦੀ ਸ਼ੁਕਰਗੁਜ਼ਾਰੀ ਵੀ ਹੈ ਕਿ ਵੀ ਉਹ ਇਸ ਨੂੰ ਕੰਟੀਨਿਊ ਕਰ ਰਹੇ ਨੇ। ਸੋ ਅਸੀਂ ਇਹ ਆਉਣ ਵਾਲੇ ਪੀਰੀਅਡ ਦੇ ਵਿੱਚ ਇਸ ਮੁੱਦੇ ਦੇ ਉੱਤੇ ਹੁਣ ਸਾਨੂੰ ਫੋਕਸ ਕਰਨ ਦੀ ਲੋੜ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੱਥ ਲੈਣੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੇ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।